इस पिंड दे अंदर सुंदर सिंह जेलदार सी। अच्छा सुंदर सिंह, इंदर सिंह, कबीर सिंह। हाँ और कबीर सिंह जिहड़ा दोबारा इत्थे विजिट भी करन आया, उन्हां दे मकान भी इत्थे मौजूद सन। और तकरीबन 65 मरबे रकबा सारा जिहड़ा है ना ये सरदारां दा है। ना मस्जिद इहदे सामने कनाल 2 जगह सी, एक माह पिंड दा दायरा सी। अच्छा अच्छा। जिथे सारी फैमिलियां इकट्ठे हो के कोई पंचायती फैसले हुंदे सन, कोई गलबात, नाले दोपहर नूं सारे भैन भरा इत्थे इकट्ठे बैठ के गपशप लांदे। ਇਹ ਮਸਜਿਦ ਹੈ ਸਾਡੀ, ਆਓ ਤੁਹਾਨੂੰ ਦਿਖਾ ਦਿੰਦੇ ਆ। ਤੇ ਇਹ ਦਰਬਾਰ, ਹਾਂਜੀ ਇਹ ਦਰਬਾਰ ਆਓ ਤੁਹਾਨੂੰ ਦਿਖਾ। ਪਹਿਲਾਂ ਦਾ ਵੀ ਪਹਿਲਾਂ ਦਾ ਬਣਿਆ ਸਨ। ਖੁੱਲੋ ਮਾੜਾ ਗੋਂਦਾ ਛੱਡ ਲਈ, ਕਿਉਂਕਿ ਇਹ ਸਾਰਾ ਪਿੰਡ ਸੀ ਸਿੱਖ ਬਾਜਵਿਆਂ ਦਾ। ਹਾਂ ਹਾਂ। ਜਿੰਨਾ ਇੱਥੇ ਦਾ ਰਕਬਾ ਸੀ ਸਭ ਬਾਜਵਿਆਂ ਕੋਲ ਸੀ। ਬਾਕੀ ਇੱਥੇ ਜਿਹੜੀ ਦੂਸਰੀਆਂ ਕੌਮਾਂ ਸਨ, ਕਮੀ ਕੁਮੀ, ਜਿਨ੍ਹਾਂ ਚ ਲੁਹਾਰ, ਜਲਾਏ, ਤਰਖਾਨ ਔਰ ਬਾਅਦ ਦੇ ਵਿੱਚ ਕੁਝ ਅਰਾਈ ਬਰਾਦਰੀ ਆਈ ਹੈ। ਇਹ ਜਿੱਥੇ ਅਸੀਂ ਹੁਣ ਜਾ ਰਹੇ ਹਾਂ ਨਾ, ਇਹ ਪਿੰਡ ਦਾ ਦੁਰਾਨੀਆ ਹਿੱਸਾ ਵੇ। ਇਹ ਸਾਰਾ ਸਰਦਾਰਾਂ ਦਾ ਸੀ। ਜਿਹਨੇ ਪੁਰਾਣਾ ਪਿੰਡ, ਪੁਰਾਣਾ ਪਿੰਡ ਕਿਉਂਕਿ ਇਹ ਜਿਹੜੀ ਇਹ ਨਾ ਜਗ੍ਹਾ ਜਿੱਥੇ ਜਾ ਰਹੇ ਆ, ਇਹ ਲਾਲ ਲਕੀਰ ਦੇ ਅੰਦਰ ਹੈ। ਅੱਛਾ ਅੱਛਾ। ਤੇ ਇਸ ਤੋਂ ਬਾਹਰ ਜਿਹੜੀ ਆਬਾਦੀ ਬਣੀ ਹੈ, ਉਹ ਲੋਕਾਂ ਨੇ ਆਪਣੀ ਜ਼ਮੀਨਾਂ 'ਚ ਨਵੇਂ ਸਿਰੇ ਤੋਂ ਜਾ ਕੇ ਬਣਾਈਆਂ ਨੇ। ਇੱਥੇ ਭਾਈ ਜੀ ਦਾ ਮਕਾਨ ਸੀ ਤੇ ਨਾਲ ਉਹਨਾਂ ਦੀ ਖੂਹੀ ਸੀ। ਭਾਈ ਜੀ ਗੁਰਦੁਆਰੇ ਦਾ, ਗੁਰਦੁਆਰੇ ਦਾ ਭਾਈ ਆਪਣਾ ਮੌਲਵੀ ਹੁੰਦਾ ਨਾ। ਹਾਂਜੀ ਹਾਂਜੀ। ਭਾਈ ਜੀ ਕਹਿੰਦੇ ਗੁਰਦੁਆਰੇ, ਉਹ ਸਾਡੇ ਦਾਦਾ ਜੀ ਨੇ ਦੱਸਿਆ ਨਾ, ਤੇ ਕਮਰਾ ਸੀ ਲਹਿਦਾ। ਇਹ ਸਿੱਖ ਬਰਾਦਰੀ ਸਰਦਾਰ, ਜਿਵੇਂ ਅਸੀਂ ਮਸਜਿਦਾਂ 'ਚ ਚੰਦਾ ਦਿੰਦੇ ਆ, ਇਹਨਾਂ ਨੇ ਬੜੀ ਇਮਦਾਦ ਕੀਤੀ ਸੀ ਉੱਥੇ। ਮੈਂ ਆਪ ਬਜ਼ਾਤੇ ਖੁਦ ਜਾ ਕੇ ਉੱਥੇ ਵੇਖਿਆ, ਇਮਨਾਬਾਦ ਵਿਸਾਖੀ ਦੇ ਵਿੱਚ, ਰੋੜੀ ਦੇ ਦਰਬਾਰ ਦੇ ਉੱਥੇ ਜਾ ਕੇ ਇਹਨਾਂ ਨੇ ਵੇਖਿਆ। ਇਹਨਾਂ ਦੀ ਗੋਪਾਲ ਸਿੰਘ ਦੀ ਉੱਥੇ ਅਜੇ ਵੀ ਤਖਤੀ ਲੱਗੀ ਹੈ। ਅੱਛਾ, ਇਹਨਾਂ ਦਾ ਗੋਪਾਲ ਸਿੰਘ ਕਹਿੰਦੇ? ਹਾਂਜੀ ਗੋਪਾਲ ਸਿੰਘ। अस्सलाम वालेकुम जी, मैं ਤੁਹਾਡਾ ਵੀਰ ਮੁਹੰਮਦ ਤਨਵੀਰ। ਨਾਜ਼ਰੀਨ, ਸਵੇਰ 7:30 ਦਾ ਟਾਈਮ ਤੇ ਮੈਂ ਪਹੁੰਚਿਆ ਇਸ ਟਾਈਮ ਪਿੰਡ ਭੋਪਰ ਚ। ਮੇਰੇ ਪਿੱਛੇ ਤੁਹਾਨੂੰ ਸਕੂਲ ਦਾ ਬੋਰਡ ਨਜ਼ਰ ਆ ਰਿਹਾ, ਗਵਰਨਮੈਂਟ ਪ੍ਰਾਇਮਰੀ ਸਕੂਲ ਭੋਪਰ। ਅੱਜ ਇਸ ਪਿੰਡ ਦਾ ਬਲੌਗ ਕਰਾਂਗੇ। ਇਸ ਪਿੰਡ ਚ ਦੱਸਦੇ ਕਿ 47 ਤੋਂ ਪਹਿਲਾਂ ਕਾਫੀ ਸਿੱਖ ਸਰਦਾਰ ਰਹਿੰਦੇ ਸਨ ਤੇ ਭਜਨ ਸੈਫੁੱਲਾ ਰਾਣਾ ਸੈਫੁੱਲਾ ਭਾਈ ਜਿਹੜੇ ਪਿੰਡ ਦੇ ਵਸਨੀਕ ਨੇ, ਤੇ ਇਹ ਸਾਨੂੰ ਸਾਰਾ ਪਿੰਡ ਵਿਜ਼ਿਟ ਕਰਾਉਂਦੇ ਨੇ ਤੇ ਨਾਲ ਨਾਲ ਚੱਲਨੇ, ਤੁਹਾਨੂੰ ਪਿੰਡ ਵਹਾਨੇ ਤੇ ਨਾਲ ਨਾਲ ਪਿੰਡ ਦੇ ਇਤਿਹਾਸ ਬਾਰੇ ਦੱਸਣੇ। ਚਲੋ ਜੀ ਆਜੋ। ਚਲੋ ਚਲੋ। ਸੈਫੁੱਲਾ ਭਾਈ ਕੀ ਹਾਲ? ਠੀਕ ਜੀ? ਹਾਂਜੀ ਖੈਰੀਅਤ। ਆਪਣਾ ਤਾਰਫ ਕਰਾਇਆ ਥੋੜਾ ਜੀ। ਮੇਰਾ ਨਾਂ ਜੀ ਰਾਣਾ ਸੈਫੁੱਲਾ ਖਾਨ ਹੈ। ਹਾਂਜੀ। ਤੇ ਇਸ ਪਿੰਡ 'ਚ ਅਸੀਂ ਰਹਿਣ ਵਾਲੇ ਆ। ਸਾਡੇ ਬਜ਼ੁਰਗ ਜਿਹੜੇ ਸਨ 47 ਤੋਂ ਬਾਅਦ ਇਸ ਪਿੰਡ ਦੇ ਲੰਬੜਦਾਰ ਸਨ। ਅੱਛਾ। ਰਾਣਾ ਇਸਮਾਈਲ ਖਾਨ ਲੰਬੜਦਾਰ ਸੀ। ਉਸ ਤੋਂ ਬਾਅਦ ਉਹ ਸਾਡਾ ਪੜਦਾਦਾ ਸੀ। ਉਸ ਤੋਂ ਬਾਅਦ ਸਾਡਾ ਦਾਦਾ ਜਮੀਲ ਖਾਨ ਲੰਬੜਦਾਰ। ਉਸ ਤੋਂ ਬਾਅਦ ਹੁਣ ਸਾਡੇ ਕੋਲ ਰਾਣਾ ਮਕਸੂਦ ਸਾਡਾ ਚਾਚਾ, ਉਹ ਲੰਬੜਦਾਰ ਪਿੰਡ ਦਾ। ਅੱਛਾ ਅੱਛਾ। ਹਾਂਜੀ। ਅੱਛਾ ਭਾਈ ਸੈਫੁੱਲਾ, ਆ ਤੁਹਾਡਾ ਜਿਹੜਾ ਪਿੰਡ ਭੋਪਰ ਹੈ, ਇਹ ਪਿੰਡ ਦੇ ਨਾਲ ਪਿੰਡ ਕਿਹੜੇ, ਤਹਿਸੀਲ ਜ਼ਿਲ੍ਹਾ ਆਪਣਾ ਕਿਹੜਾ ਇੱਥੇ ਲੱਗਦਾ? ਠੀਕ ਹੈ। ਸਾਡਾ ਪਿੰਡ ਭੋਪਰ ਜੀ, ਇਹਨੂੰ ਤਹਿਸੀਲ ਜਿਹੜੀ ਹੈ ਕਾਮੋ ਕੀ ਲੱਗਦੀ ਹੈ। ਹਾਂਜੀ। ਜ਼ਿਲ੍ਹਾ ਸਾਡਾ ਗੁਜਰਾਂਵਾਲਾ। ਤੇ ਸਾਡੇ ਜਿਹੜੇ ਨਵਾਹੀ ਗਾਉਂ ਨੇ, ਸਾਨੂੰ ਇੱਥੇ ਚੱਕ ਰਮਦਾਸ, ਠੱਠਾ ਗੁਲਾਬ ਸਿੰਘ, ਤਫਨਾਲਾ ਔਰ ਮੇਨ ਕਸਬਾ ਜਿਹੜਾ ਸਾਡਾ ਉਹ ਵਾਂਡੋ ਹੈ। ਤੇ ਥਾਣਾ ਸਾਨੂੰ ਵਾਂਡੋ ਲੱਗਦਾ। ਅੱਛਾ, ਥਾਣਾ ਵਾਂਡੋ। ਹਾਂਜੀ, ਥਾਣਾ ਵਾਂਡੋ। ਅੱਛਾ ਅੱਛਾ। ਇਹ ਕੋਈ ਪਿੰਡ ਦਾ ਇਤਿਹਾਸ ਬਾਰੇ ਸਾਨੂੰ ਦੱਸੋ, 47 ਤੋਂ ਪਹਿਲਾਂ ਦੇ ਬਾਰੇ। ਤੁਹਾਡਾ ਪਿੰਡ 47 ਤੋਂ ਪਹਿਲਾਂ? ਹਾਂਜੀ ਸਾਹਾਂ ਜੀ, ਜਿਹੜੀ ਆਪਣੇ ਬਜ਼ੁਰਗਾਂ ਕੋਲ ਮਾਲੂਮਾਤ ਲਈਏ, ਕਿਉਂਕਿ ਸਾਡੇ ਦਾਦਾ ਜੀ ਜਦੋਂ 47 ਤੋਂ ਬਾਅਦ ਇੱਧਰ ਆਏ ਨੇ, ਹਾਂਜੀ ਹਾਂਜੀ, ਉਹਨਾਂ ਕੋਲ ਲੰਬੜਦਾਰੀ ਸੀ। ਹਾਂਜੀ। ਔਰ ਉਹਨਾਂ ਨੇ ਜ਼ਮੀਨਾਂ ਅਲਾਟ ਕਰਵਾਉਣੀਆਂ ਸਨ। ਉਹਨਾਂ ਫਿਰ ਮਾਲੂਮਾਤ ਲਈ ਕਿ ਇਸ ਪਿੰਡ ਦਾ ਕਿੰਨਾ ਰਕਬਾ, ਤਕਰੀਬਨ 65 ਮਰਬੇ ਰਕਬਾ ਇਸ ਪਿੰਡ ਦਾ। ਉਸ ਤੋਂ ਬਾਅਦ ਉਹਨਾਂ ਦੇਖਿਆ ਕਿ ਇਸ ਪਿੰਡ ਦੇ ਵਿੱਚ 47 ਤੋਂ ਪਹਿਲਾਂ ਕਿਹੜਾ ਜੇਲਦਾਰ ਸੀ। ਇਸ ਪਿੰਡ ਦੇ ਅੰਦਰ ਸੁੰਦਰ ਸਿੰਘ ਜੇਲਦਾਰ ਸੀ। ਅੱਛਾ। ਸੁੰਦਰ ਸਿੰਘ, ਇੰਦਰ ਸਿੰਘ, ਕਬੀਰ ਸਿੰਘ। ਔਰ ਕਬੀਰ ਸਿੰਘ ਜਿਹੜਾ ਦੁਬਾਰਾ ਇੱਥੇ ਵਿਜ਼ਿਟ ਵੀ ਕਰਨ ਆਇਆ, ਉਹਨਾਂ ਦੇ ਮਕਾਨ ਵੀ ਇੱਥੇ ਮੌਜੂਦ ਸਨ। ਉਹ ਤਕਰੀਬਨ ਸਾਡੇ ਬਜ਼ੁਰਗਾਂ ਕੋਲ 15 ਦਿਨ ਰਹਿ ਕੇ ਗਿਆ। ਉਹ ਜਾ ਕੇ ਉਹਨੇ ਆਪਣੇ ਮਕਾਨ, ਆਪਣੀ ਫਸਲਾਂ, ਸਾਰਾ ਕੁਝ ਇੱਥੋਂ ਆਪਣੀ ਜ਼ਮੀਨਾਂ ਦੇਖ ਕੇ ਗਿਆ ਔਰ ਬੜਾ ਖੁਸ਼ ਹੋ ਗਿਆ। ਔਰ ਇਹ ਜਿਹੜਾ ਸੁੰਦਰ ਸਿੰਘ ਸੀ, ਹਾਂਜੀ, ਇਹਨਾਂ ਪਿੰਡਾਂ ਦੇ ਤਕਰੀਬਨ ਬਜ਼ੁਰਗ ਦੱਸਦੇ ਨੇ ਕਿ ਕਈ ਪਿੰਡ ਐਸੇ ਸਨ ਕਿ ਜਿਨ੍ਹਾਂ ਪਿੰਡਾਂ ਦੇ ਵਿੱਚ ਜੇਲਦਾਰ ਸਨ। ਉਹ ਪਿੰਡ, ਸਾਡਾ ਪਿੰਡ ਵੀ ਉਹਨਾਂ ਪਿੰਡਾਂ 'ਚ ਸ਼ਾਮਲ ਹੈ। ਵੱਡਾ ਪਿੰਡ ਗਿਣਿਆ ਜਾਂਦਾ ਸੀ। ਇੱਥੇ ਸੁੰਦਰ ਸਿੰਘ ਜੇਲਦਾਰ ਸੀ। ਔਰ ਤਕਰੀਬਨ 65 ਮਰਬੇ ਰਕਬਾ ਸਾਰਾ ਜਿਹੜਾ ਹੈ ਨਾ ਇਹ ਸਰਦਾਰਾਂ ਦਾ ਹੈ। ਅੱਛਾ, 65 ਮਰਬੇ ਪਿੰਡ ਦਾ ਰਕਬਾ? ਹਾਂਜੀ, 65 ਮਰਬੇ। ਤੇ ਆਬਾਦੀ ਕਿੰਨੀ ਭਲਾ ਆਪਣਾ ਤੁਹਾਡੇ ਪਿੰਡ ਦੀ ਹੁਣ ਮੌਜੂਦਾ? ਹਾਂਜੀ, ਮੌਜੂਦਾ ਤਕਰੀਬਨ 1500 2000 ਆਬਾਦੀ ਹੋਏਗੀ ਇੱਥੇ। ਤਕਰੀਬਨ 1200 ਸਾਡਾ ਵੋਟ ਕਾਸਟ ਹੁੰਦਾ। 1200 ਵੋਟ ਕਾਸਟ ਹੋ ਜਾਂਦਾ? ਹਾਂਜੀ। ਸਹੀ। ਤੇ ਆਪਣਾ ਸੈਫੁੱਲਾ ਭਾਈ, ਇੱਥੇ 47 ਤੋਂ ਬਾਅਦ ਜਦੋਂ ਤੁਸੀਂ ਸਿੱਖ ਚਲੇ ਗਏ, ਤੁਹਾਡੇ ਪਿੰਡ ਵਾਲੇ ਹਿੰਦੂ ਵੀ ਚਲੇ ਗਏ,
ਪਾਰਟੀਸ਼ਨ ਹੋ ਗਈ, ਉਸ ਤੋਂ ਬਾਅਦ ਤੁਸੀਂ ਆਪਣੇ ਅੱਖਾਂ 'ਚ ਕੋਈ ਵੇਖਿਆ ਕਿ ਗੁਰਦੁਆਰਾ ਸਾਹਿਬ ਹੈ ਸੀ? ਹਾਂਜੀ, ਇਸ ਤਰ੍ਹਾਂ ਹੀ ਜਦੋਂ ਸਾਡੇ ਬਜ਼ੁਰਗ ਆਏ ਨੇ ਪਾਰਟੀਸ਼ਨ ਤੋਂ ਬਾਅਦ, ਹਾਂਜੀ, ਤੇ ਇੱਥੇ ਗੁਰਦੁਆਰਾ ਮੌਜੂਦ ਸੀ, ਬਲਕਿ ਉਹ ਗੁਰਦੁਆਰਾ ਸਾਡੇ ਬਜ਼ੁਰਗਾਂ ਨੂੰ ਹੀ ਅਲਾਟ ਹੋਇਆ ਸੀ। ਅੱਛਾ ਅੱਛਾ। ਅਸਾਂ ਪਹਿਲਾਂ ਉਸ ਗੁਰਦੁਆਰੇ ਨੂੰ ਬੜੀ ਦੇਰ ਬੈਠਕ ਆਪਣੀ ਬਣਾਈ ਰੱਖਿਆ, ਹਾਂ ਹਾਂ। ਫਿਰ ਉਹਦੀ ਸਫਾਈ ਸਫੂਈ ਕਰਕੇ ਉੱਥੇ ਮਹਿਮਾਨ ਬਹਿ ਜਾਣੇ, ਤੇ ਉੱਥੇ ਭਾਈ ਜੀ ਦੀ ਖੂਹੀ ਵੀ, ਫਿਰ ਅੱਜ ਥੋੜਾ ਹੀ ਅਰਸਾ ਹੋਇਆ ਉਹਨੂੰ ਗਿਰਾਇਆ, ਉੱਥੇ ਦੁਬਾਰਾ ਬਿਲਡਿੰਗ ਆਪਣਾ ਆ ਮਸਜਿਦ ਜਿਹੜੀ ਭਲਾ ਬਾਅਦ ਚ ਬਣੀ? ਨਹੀਂ, ਇਹ ਮਸਜਿਦ ਸਨ 47 ਤੋਂ ਬਾਅਦ ਚ ਬਣੀ, ਲੇਕਿਨ ਇੱਕ ਗੁਰਦੁਆਰਾ ਔਰ ਇੱਕ ਮਸਜਿਦ ਮੁਸਲਮਾਨਾਂ ਦੀ ਸਨ 47 ਤੋਂ ਪਹਿਲਾਂ ਇੱਥੇ ਮੌਜੂਦ ਸੀ। ਅੱਛਾ, 47 ਤੋਂ ਬਾਅਦ ਵਾਲੀ ਭਾਈ ਦੱਸਦੇ ਪਏ ਮਸਜਿਦ 47 ਤੋਂ ਬਾਅਦ ਬਣੀ, ਤੇ ਪਹਿਲਾਂ ਵਾਲੀ ਪੁੱਛਣੇ ਕਿਹੜੀ ਸੀ? ਹਾਂਜੀ ਸੈਫੁਲ ਭਾਈ, ਪਹਿਲਾਂ 47 ਤੋਂ ਪਹਿਲਾਂ ਜਦੋਂ ਤੁਸੀਂ ਆਪਣੀ ਹੋਸ਼ ਸੰਭਾਲੀ ਉਦੋਂ ਦੀ ਕਿੰਨੀਆਂ ਮਸਜਿਦਾਂ? ਹਾਂ, ਇੱਕ ਮਸਜਿਦ। ਵੇਖੋ ਜੀ, ਜਦੋਂ ਸਾਡੇ ਬਜ਼ੁਰਗ ਇੱਥੇ ਆਏ ਨੇ ਉਦੋਂ ਇੱਕ ਗੁਰਦੁਆਰਾ ਸੀ, ਇੱਕ ਮੁਸਲਮਾਨਾਂ ਦੀ ਛੋਟੀ ਜੀ ਮਸਜਿਦ ਸੀ। ਅੱਛਾ। ਔਰ ਇਹ ਜਿਹੜੇ ਸਿੱਖ ਸਰਦਾਰ ਸਨ, ਔਰ ਇੱਥੇ ਜਿਹੜੇ ਗੁਰਦੁਆਰੇ 'ਚ ਸਿੱਖ ਰਹਿੰਦੇ ਹਨ ਤੇ ਮੁਸਲਮਾਨ ਜਿਹੜੇ ਆਪਣੀ ਮਸਜਿਦ 'ਚ ਬਾਤ ਕਰਦੇ ਸਨ। ਹਾਂਜੀ ਹਾਂਜੀ। ਕਿਸੇ ਕਿਸਮ ਦੀ ਦੋਵਾਂ ਨੂੰ ਰੋਕ ਟੋਕ ਕੋਈ ਨਹੀਂ ਸੀ, ਮਜ਼ਹਬੀ ਆਜ਼ਾਦੀ ਪੂਰੀ ਸੀ, ਕਿਉਂਕਿ ਸਾਡਾ ਇਹਦੇ ਵਜ੍ਹਾ ਇਹ ਸੀ ਕਿ ਇਸ ਸਰਦਾਰ ਫੈਮਿਲੀ ਦੇ ਵਿੱਚੋਂ ਇੱਕ ਫੈਮਿਲੀ ਸਨ 47 ਤੋਂ ਪਹਿਲਾਂ ਮੁਸਲਮਾਨ ਹੋ ਗਈ ਸੀ। ਅੱਛਾ, ਬਾਜਵਿਆਂ ਦੀ। ਅੱਛਾ ਅੱਛਾ, ਬਾਜਵੇ? ਹਾਂਜੀ, ਬਾਜਵੇ ਸਨ। ਅੱਛਾ ਅੱਛਾ। ਉਹਨਾਂ ਦੇ ਜਿਹੜੇ ਬਜ਼ੁਰਗ ਨੇ ਦੋਨਾਂ ਦਾ ਨਾਮ ਮੈਨੂੰ ਹੁੰਦਾ। ਅੱਛਾ, ਇੱਕ ਸਨ ਉਹਨਾਂ ਦੇ ਬਜ਼ੁਰਗਾਂ ਦਾ ਨਾਮ ਚੌਧਰੀ ਕਰਸ਼ੈਦ ਬਾਜਵਾ, ਇੱਕ ਨਵਾਬ ਬਾਜਵਾ। ਅੱਛਾ ਅੱਛਾ। ਉਹਨਾਂ ਦੇ ਵੀ ਅਬੋ ਜਦਾਦ ਜਿਹੜੇ ਮੁਸਲਮਾਨ ਹੋਏ ਸਨ, ਤੇ ਉਹ ਸਾਡੇ ਪਿੰਡ ਮੌਜੂਦ ਨੇ। ਤਕਰੀਬਨ ਉਹ ਉਸ ਟਾਈਮ 7 ਮਰਬਿਆਂ ਦੇ ਮਾਲਕ ਸਨ। ਅੱਛਾ ਅੱਛਾ। ਤੇ ਇਸ ਵਜ੍ਹਾ ਤੋਂ ਫਿਰ ਇਹਨਾਂ ਦਾ ਆਪਸ ਚ ਕਾਫੀ ਮੁਹੱਬਤ ਔਰ ਪਿਆਰ ਸੀ। ਯਾਨੀ ਪਿੰਡ ਦੇ ਮੁਸਲਮਾਨ ਸਿੱਖਾਂ ਦਾ ਵਸੇਬ ਚੰਗਾ ਸੀ? ਹਾਂਜੀ, ਆਪਸ ਚ ਬੜਾ ਪਿਆਰ ਮੁਹੱਬਤ, ਬੜਾ ਸਲੂਕ ਤਫਾਕ ਸੀ, ਬੜਾ ਮੁਹੱਬਤ ਸੀ। ਅੱਛਾ ਅੱਛਾ। ਮਾਸ਼ਾਅੱਲਾ ਜੀ, ਇੱਕ ਬਿਲਡਿੰਗ ਰਹਿ ਗਈ ਹੈ ਪੂਰੇ ਪਿੰਡ 'ਚ, ਜਿਹੜੀ ਆਓ ਤੁਹਾਨੂੰ ਵਿਖਾ ਦਿੰਨੇ ਆ। ਇਹ ਪੁਰਾਣਾ ਸਰਦਾਰਾਂ ਦਾ ਘਰ ਹੈ। 2-3 ਭਰਾਵਾਂ ਦੀ ਰਿਹਾਇਸ਼ ਉਦੋਂ ਬਣ ਰਹੀ ਸੀ, ਜ਼ੇਰੇ ਤਮੀਰ ਸੀ। ਹਾਂਜੀ, ਯਾਨੀ 47 46 47 ਦੇ ਗੇਟ ਬਣੀ? ਹਾਂਜੀ, ਏਡਗੇਟ ਬਣੀ ਹੈ। ਇਹ ਹਜ਼ੂਰ ਸਿੰਘ ਦੀ ਬਿਲਡਿੰਗ ਸੀ ਇਹ ਜਿਹੜਾ? ਹਾਂਜੀ, ਅੱਗੇ ਉਹਨਾਂ ਦੇ ਭਰਾਵਾਂ ਦੀ ਸੀ। ਕੁਝ ਮਕਾਨ ਉਹ ਜ਼ੇਰੇ ਤਮੀਰ ਹਜੇ ਛੱਡ ਗਏ ਸੀ, ਨਾ ਮੁਕੰਮਲ। ਅੱਛਾ ਅੱਛਾ। ਤੇ ਤਕਰੀਬਨ ਬਾਕੀ ਬਿਲਡਿੰਗਾਂ ਜਿਹੜੀਆਂ ਗਿਰ-ਗੁਰ ਗਈਆਂ ਨੇ, ਇਹ ਇੱਕ ਬਿਲਡਿੰਗ ਥੋੜੀ ਜੀ ਇਹ ਵੀ ਇਹਨਾਂ ਕੋਲ ਮੌਜੂਦ ਹੈ ਬਸ। ਇਹ ਬਚੀ ਹੋਈ, ਕਿਉਂਕਿ ਪਤਾ ਕੀ ਭਾਈ ਸਾਹਿਬ, ਹੁਣ ਅਕਸਰ ਜਿਹੜਾ ਘਰ ਜਦੋਂ ਨੀਵੇਂ ਹੋ ਜਾਂਦੇ, ਗਲੀਆਂ ਫਿਰ ਉੱਚੇ ਕਰਦੇ ਤੋਂ ਢੱਠੀ ਜਾ ਰਹੇ ਨੇ, ਇਹ ਸਾਰਾ ਵਿਰਸਾ ਖਤਮ। ਸਿਰਫ ਇਹਦੀ ਨਾ ਢੱਠਣ ਦੀ ਵਜੂਹਾਤ ਵੀ ਇਹ ਹੈ ਕਿ ਇਹਦੀ ਜਿਹੜੀ ਹੈ ਨਾ ਬੁਨਿਆਦ ਉਹਨਾਂ ਨੇ ਉੱਚੀ ਰੱਖੀ ਸੀ। ਹਾਂਜੀ, ਨਹੀਂ ਤੇ ਅੱਛਾ ਜੀ, ਜਿਵੇਂ ਸੈਫੁੱਲਾ ਭਾਈ ਸਾਹਿਬ ਦੱਸਦੇ, ਇਹ ਜਿਹੜੀ ਬਾਰੀਆਂ ਨੇ ਨਾ ਜੀ, ਇਹ ਜਦੋਂ ਗਲੀਆਂ ਨਹੀਂ ਸਿਰਫ ਬਣੀਆਂ ਤੇ ਅਸੀਂ ਖਲੋ ਕੇ ਵੀ ਇੱਥੇ ਹੱਥ ਨਹੀਂ ਸਾਡਾ ਲੱਗਦਾ, ਇਹਨਾਂ ਉੱਚਾ ਸੀ। ਇੰਨਾ ਉੱਚਾ ਸੀ। ਇਹਨੇ ਬਰਾਦਰੀ ਦਾ ਪਤਾ ਕਿਹੜੀ ਸੀ? ਕਿਹਨੇ? ਹਜ਼ੂਰ ਸਿੰਘ। ਇਹ ਸਭ ਬਾਜਵੇ ਸਨ। ਅੱਛਾ, ਬਾਜਵੇ ਸਰਦਾਰ ਸਨ। ਤੁਹਾਨੂੰ ਅੰਦਰੋਂ ਵਿਖਾ ਦਿੰਦੇ ਆ ਜੀ। ਆ ਜਾਓ ਜੀ। ਸਲਾਮ ਅਲੈਕੁਮ ਜੀ ਬਾਬਾ ਜੀ। ਹਜ਼ੂਰ ਸਿੰਘ ਦਾ ਬਿਲਡਿੰਗ ਤੁਸੀਂ ਚੈੱਕ ਕਰਾ ਦਿਓ। ਕੀ ਹਾਲ ਹੈ? ਠੀਕ ਜੀ। ਹਾਂ, ਤੁਹਾਡੇ ਕੋਲ ਰਹਿਸ਼ ਜੀ? ਹਾਂਜੀ, ਇਹ ਬਜ਼ੁਰਗ ਨੇ ਸਾਡੇ, ਇਹਨਾਂ ਕੋਲ ਰਹਿਸ਼ ਹੈ। ਚੰਦ ਕਮਰੇ ਰਹਿ ਗਏ ਨੇ। ਇਹ ਪਹਿਲੀ ਹੈ ਕਿ ਤੁਸੀਂ ਬਣਾਇਆ ਦੁਬਾਰਾ? ਕੋਈ ਚੀਜ਼ ਨਹੀਂ। ਅੱਛਾ ਅੱਛਾ। ਇਹਨਾਂ ਦੇ ਕਮਰੇ ਉੱਪਰਲੀ ਸਾਈਡ ਤੇ ਜਿਹੜੇ ਨਏ ਬਣਾਏ ਉਹ ਬਣਾਏ ਨਾ? ਅੱਛਾ। ਹਾਂ ਹਾਂ। ਇੱਧਰ ਕੋਨੀਆ, ਇੱਧਰ ਆ ਦੇਖੋ ਜੀ, ਇਹ ਮਜ਼ਬੂਤ ਇਹ ਇਸਰ ਕੀ ਤਾਂ ਆਇਆ ਮੈਨੂੰ ਤਨ ਅੰਦਰੋਂ ਖਾਣਾ ਜੀ। ਹੁਣ ਲਾਈਟ ਕੋ ਨਹੀਂ, ਲਾਈਟ ਭਾਲ ਆ ਜੀ। ਮਾਸ਼ਾਅੱਲਾ ਬੜੀ ਮਜ਼ਬੂਤ ਛੱਤ ਪਈ ਹੈ ਬਿਆਰ ਦੀ, ਤੇ ਹਜੇ ਤੱਕ ਇਸੇ ਤਰ੍ਹਾਂ ਕਾਇਮ ਦਮ ਹੈ, ਹਜੇ ਤੱਕ ਲੀਕ ਨਹੀਂ ਹੋਈ। ਆ ਕਿੱਥੋਂ ਮਤਲਬ ਕਿ ਅੱਛਾ ਜੀ, ਉੱਤੇ ਗੇਲੀਆਂ ਪਈਆਂ ਲੱਕੜੀ ਦੀਆਂ, ਤੇ ਬਾਲੇ ਵੀ ਤੁਹਾਨੂੰ ਨਜ਼ਰ ਆ ਰਹੇ, ਛੱਤ ਸਾਰੀ ਕੋਈ ਘੁਣ ਛੋਣ ਨਹੀਂ ਗਈ ਹਜੇ। ਉਂਝ ਆਪਣੀ ਅਸਲੀ ਹਾਲਤ ਵਿੱਚ ਜੀ ਖੋਤੇ ਆ। ਆ ਜਿਹੜੀ ਨੰਬਰ ਦਾ ਵੇਖੋ ਕਮਰਾ। ਹਾਂ ਹਾਂ। ਉਹ ਵੀ ਤੁਹਾਨੂੰ ਦਿਖਾਉਂਦੇ ਆ ਨਾਲ। ਹਾਂ ਹਾਂ। ਤੇ ਕੋਈ ਇੰਨੀ ਵੀ ਨਹੀਂ ਨਿਕਲੀ, ਬਲਕਿ ਜਦੋਂ ਆ ਰਹੇ ਤੇ ਗਈ ਬੜੀ ਦੂਰ ਤੱਕ ਖੁਸ਼ਬੂ ਹੋ ਗਈ ਹੈ। ਹਾਂ ਹਾਂ ਹਾਂ। ਬਿਹਾਰ ਦੀ ਹੈ ਨਾ? ਬਿਹਾਰ ਹੈ ਇਹ ਅਸਲ। ਇੱਧਰ ਅੰਦਰ ਇਹ 3-4 ਭਰਾ ਸਨ ਜਿਨ੍ਹਾਂ ਦੀ ਨਾ ਇਹ ਬਿਲਡਿੰਗਾਂ ਸਨ। ਇੱਕ ਦੀ ਇੱਥੇ ਸੀ ਬਿਲਡਿੰਗ, ਇਹ ਕੁਝ ਗਿਰਾ ਦਿੱਤੀ, ਇਹ ਦੁਬਾਰਾ ਨਏ ਸਿਰੇ ਤੇ ਬਣਾਉਣਗੇ। ਇੱਕ ਇੱਥੇ ਤੱਕ ਸੀ ਇਹ ਬਿਲਡਿੰਗ। ਹਾਂ ਹਾਂ ਹਾਂ। ਅੱਗੇ ਉਹਨਾਂ ਗਿਰਾ ਕੇ ਨਵੇਂ ਸਿਰੇ ਬਣਾ ਲਈਏ, ਤੇ ਆ ਜਿਹੜੀ ਕੁਝ ਗਿਰਾ ਦਿੱਤੀ ਹੈ, ਕੁਝ ਇਹਨਾਂ ਨੇ ਦੁਬਾਰਾ ਬਣਾ। ਘਰ ਬਹੁਤਾ ਤਗੜਾ ਸੀ, ਇਹ ਕਹਿ ਰਹੇ ਹੋ ਨਾ ਵੀ? ਹਾਂਜੀ, ਇਹ ਘਰ ਕਾਫੀ ਤਗੜਾ ਸੀ। ਸੁਣਿਆ ਵੀ 2 ਭਾਈਆਂ ਦਾ, ਕਿਉਂ ਕੁਛ ਸ਼ਾਇਦ ਹੁੰਦਾ ਸੀ ਨਾ,
ਕੋਈ ਸ਼ਹਿਰ ਸੀ ਨਾ ਜੱਟ ਇੱਥੇ ਹੁੰਦੇ ਸਿੱਖੋਂ ਮੁਸਲਮਾਨ ਹੋਇਆ ਉਹ ਦੱਸਿਆ ਇਹਨਾਂ ਨੇ ਇੱਕ ਫੈਮਿਲੀ ਜਿਹੜੀ ਨਾ ਬਾਜਵਿਆਂ ਚੋਂ, ਕਿਉਂਕਿ ਇਹ ਸਾਰਾ ਪਿੰਡ ਸੀ ਸਿੱਖ ਬਾਜਵਿਆਂ ਦਾ। ਜਿੰਨਾ ਇੱਥੇ ਦਾ ਰਕਬਾ ਸੀ ਸਭ ਬਾਜਵਿਆਂ ਕੋਲ ਸੀ। ਬਾਕੀ ਇੱਥੇ ਜਿਹੜੀ ਦੂਸਰੀਆਂ ਕੌਮਾਂ ਸਨ, ਕਮੀ ਕੁਮੀ, ਜਿਨ੍ਹਾਂ ਚ ਲੁਹਾਰ, ਜਲਾਏ, ਤਰਖਾਨ ਔਰ ਬਾਅਦ ਦੇ ਵਿੱਚ ਕੁਝ ਅਰਾਈ ਬਰਾਦਰੀ ਆਈ ਹੈ। ਲੇਕਿਨ ਅਰਾਈ ਬਰਾਦਰੀ ਵੀ ਸਨ 47 ਤੋਂ ਪਹਿਲਾਂ ਉਹ ਵੀ ਹਿਜਰਤ ਕਰਕੇ ਆਈ ਸੀ ਸਿਆਲਕੋਟ ਦੇ ਏਰੀਏ ਤੋਂ। ਅਸੀਂ ਉਹਨਾਂ ਨੂੰ ਦੜਪੀਆ ਕਹਿੰਦੇ ਆ, ਲੇਕਿਨ ਉਹਨਾਂ ਨੂੰ ਕੋਈ ਸਿੱਖਾਂ ਨੇ ਮਰੂਸੀ ਰਕਬੇ ਦਿੱਤੇ ਸਨ, ਵਾਓ ਤੇ ਖਾਓ, ਸਾਨੂੰ ਵੀ ਖਵਾਓ। ਆਸਤਾ ਆਸਤਾ ਫਿਰ ਉਹਨਾਂ ਦੇ ਨਾਂ ਇੰਤਕਾਲ ਹੋ ਗਏ, ਕੁਛ ਉਹਨਾਂ ਨੇ ਖਰੀਦ ਲਏ ਰਕਬੇ, ਉਹ ਵੀ ਫਿਰ ਮਾਲਕ ਬਣ ਗਏ। ਇਹ ਵੀ ਉਹੀ ਬਿਲਡਿੰਗ ਹੈ, ਪੁਰਾਣੀ ਹੈ। ਇਹ ਚੰਦ ਕਮਰੇ ਸਨ ਪਿੰਡ ਦੇ ਅੰਦਰ ਜਿਹੜੇ ਪੱਕੇ ਸਨ। ਅੱਛਾ, ਦਰਵਾਜ਼ੇ ਵੀ 47 ਵਾਲੇ ਨੇ ਆ ਜੀ? ਸੋ ਸਭ ਕੁਝ ਅਸਾਂ ਨੇ ਕੁਝ ਵੀ ਨਹੀਂ ਕੀਤਾ ਜੇ, ਸੇਮ ਜਿਵੇਂ ਛੱਡ ਗਏ ਨੂੰ ਜੀ ਨੇ। ਅੱਛਾ ਜੀ, ਇਹ ਵੇਖਣ ਨੂੰ ਇੰਜ ਲੱਗਦੀ ਪਈ ਕਿ ਜਿਵੇਂ ਭਾਈ ਸੈਫੁੱਲਾ ਦੱਸਦਾ ਪਿਆ ਜੀ ਕਿ ਉਹਨੇ ਕਿਤੇ ਬਣਾਏ ਨੇ ਤੇ ਪਤਾ ਨਹੀਂ ਮਸਲਾ ਨਸੀਬ ਹੋਇਆ ਯਾਨੀ ਕਿ ਥੋੜੇ ਚੰਦ। ਉਹ ਦੱਸਦੇ ਨੇ ਬਜ਼ੁਰਗ ਕਿ ਉਹਨਾਂ ਨੇ ਸਾਲ ਅੱਧੇ ਪਹਿਲਾਂ ਜਿਹੜਾ ਨਾ ਹਜੇ ਕੁਝ ਚੀਜ਼ਾਂ ਜ਼ੇਰੇ ਤਮੀਰ ਸਨ, ਤੇ ਲੇਕਿਨ ਉਹ ਜਿਹੜਾ ਨਾ ਅਸੀਂ ਮੁੱਲ ਹੈ ਇਹਦੇ ਵਿੱਚ ਨਹੀਂ ਚਲੋ ਮੁੱਲ ਨੂੰ ਛੱਡੋ, ਦੋ ਤਿੰਨ ਫੈਮਲੀਆਂ ਮਰ ਗਈਆਂ ਹਨ। ਯਾਨੀ ਐਡਾ ਵੱਡਾ ਕਿ 2-3 ਫੈਮਲੀ ਰਹਿ ਰਹੀਆਂ ਨੇ ਉਹ ਜਗ੍ਹਾ 'ਚ, ਐਡਾ ਵੱਡਾ। ਪਰਾਂ ਇਹ ਕਹਦੇ ਸੀ ਬਾਕੀ ਅਸੀਂ। ਤੇ ਤੁਸੀਂ ਕਿੱਥੋਂ ਆਏ ਭਾਜੀ? ਅਸੀਂ ਜ਼ਿਲ੍ਹਾ ਅੰਬਾਲੇ ਤੋਂ। ਅੰਬਾਲੇ ਤੋਂ ਆਏ? ਪਿੰਡ ਕਿਹੜਾ ਸੀ ਤੁਹਾਡਾ ਉੱਥੇ? ਨੌਣੀ। ਨੌਣੀ, ਹਾਂਜੀ। ਅੱਛਾ, ਅੰਬਾਲੇ ਦੇ ਤੁਸੀਂ? ਹਾਂ। ਤੇ ਬਰਾਦਰੀ ਕਿਹੜੀ ਆਪਣੀ? ਰਾਜਪੂਤ। ਤੁਹਾਡੇ ਵਾਲ ਸਾਹਿਬ ਦਾ ਕੀ ਨਾਮ ਹੈ? ਅਬਦੁਲ ਸਤਾਰ। ਅਬਦੁਲ ਸਤਾਰ। ਅੱਛਾ ਜੀ, ਇਹ ਤੁਹਾਨੂੰ ਪਤਾ ਕਿਹਦਾ ਸੀ ਘਰ 47 ਤੋਂ ਪਹਿਲਾਂ? ਸੁਣਿਆ ਹੋਇਆ? ਨਹੀਂ, ਸਿੱਖਾਂ ਦਾ ਪਤਾ ਲੱਗਾ ਨਾਮ ਜ਼ੂਰ ਸਿੰਘ ਦਾ ਦੱਸਦੇ ਨੇ। ਜ਼ੂਰ ਸਿੰਘ ਸੀ, ਇਹ ਦੋ ਭਾਈ ਸਾਨੂੰ ਕਹਿੰਦੇ ਨੇ। ਇਹ ਤੇ ਹੀ ਦੱਸ ਦਿੰਦਾ, ਮੇਰੇ ਯਾਦ ਨਹੀਂ। ਕਿਉਂਕਿ ਇੱਥੇ ਜਿਹੜਾ ਕਰੀਬੀ ਸੀ ਨਾ, ਹੁਣ ਜਿਹੜਾ ਅਸਾਂ ਹੁਣ ਉਹਦੀ ਤੇ ਨਾਮੋ ਨਿਸ਼ਾਨ ਨਹੀਂ ਰਹੇ। ਉਹ ਕੁਛ ਇਹ ਹੁਣ ਨਾ ਇਹਦਾ ਦੁਬਾਰਾ ਸ਼ੁਰੂ ਕਰਨ ਲੱਗੇ। ਅੱਛਾ, ਯਾਨੀ ਢੇੜ ਦੇਣ ਲੱਗੇ? ਨਹੀਂ, ਉਹ ਪਰਲੇ ਨਹੀਂ ਢੇੜ, ਇਹ ਢੇੜਨਾ ਸਿਰਫ। ਚਲੋ ਜੀ, ਇਹ ਰਿਕਾਰਡ ਕਰ ਲਿਆ ਤੇ ਹੁਣ ਤੁਸੀਂ ਢੇੜ ਵੀ ਦਿੱਤੇ। ਤੇ ਆਰਕੀਟੈਕਚਰ ਉਦੋਂ ਵੀ ਮੌਜੂਦ ਸਨ। ਹਾਂਜੀ। ਉਹ ਇਸ ਦੌਰ ਨਾਲੋਂ ਉਦੋਂ ਜ਼ਿਆਦਾ ਮਤਲਬ ਕਿ ਇਸ ਤਰ੍ਹਾਂ ਦੀ ਚੀਜ਼ਾਂ ਨਾ, ਹੁਣ ਤੇ ਐਡਵਾਂਸ ਦੌਰ ਆ ਗਿਆ ਤੇ ਉਹ ਬੜੀ ਖੂਬਸੂਰਤ ਬਿਲਡਿੰਗਾਂ ਬਣਾਈਆਂ। ਅੱਛਾ ਜੀ, ਬਾਰੀਆਂ ਵੀ ਵੇਖੋ ਤੇ ਲੋਹੇ ਨੂੰ ਅਜੇ ਤੱਕ ਕੋਈ ਨਹੀਂ ਹੋਇਆ, ਤੇ ਬਾਰੀ ਬੜੀ ਮਜ਼ਬੂਤ, ਜ਼ਬਰਦਸਤ, ਕਿੰਨੀਆਂ ਮਜ਼ਬੂਤ, ਲੱਕੜੀ ਬੜੀ ਮਜ਼ਬੂਤ, ਇਹਨੂੰ ਘੁਲ ਨਹੀਂ ਲੱਗਾ। ਨਹੀਂ, ਕੋਈ ਪਤਾ ਨਹੀਂ ਹੈਗਾ। ਦਰਵਾਜ਼ੇ ਵੀ ਉਹਨਾਂ ਦੇ ਹੱਥਾਂ ਦੇ ਹਜੂਰ ਸਿੰਘ ਦੇ। ਅੱਛਾ ਜੀ, ਘਰ ਵਾਲੇ ਸ਼ਾਇਦ ਉਹਨਾਂ ਕੋਲ ਪਹੁੰਚ ਜਾਏ ਵੀਡੀਓ, ਜਾਂ ਇੱਥੇ ਜਿਹੜੇ ਭੋਪਰ ਤੋਂ ਗਏ ਨੇ, ਤੇ ਵੇਖ ਲਓ ਇੱਕ ਘਰ ਤੁਹਾਨੂੰ ਹਾਤਾ ਅੱਗੇ ਮਜ਼ੀਦ ਚੱਲਨੇ ਆ। ਚਲੋ ਜੀ, ਗੁਰਦੁਆਰਾ ਸਾਹਿਬ ਜਿੱਥੇ ਅਸੀਂ ਹੋਰ ਘਰ ਪੁਰ ਜਿਹੜੇ ਤੁਹਾਨੂੰ ਸਿੱਧੇ ਇਧਰ ਆਉਣ ਦੀ ਕੋਸ਼ਿਸ਼ ਕਰਨੀ। ਇਧਰ ਆ ਜਾਓ, ਕਿਉਂ ਇੱਥੇ ਇਹਨਾਂ ਦੀ ਕਿਉਂਕਿ ਉਹਨਾਂ ਮਕਾਨਾਂ 'ਚ ਰਹਿ ਰਹੇ ਸਨ, ਇਸ ਵਜ੍ਹਾ ਤੋਂ ਉਹ ਬਿਲਡਿੰਗਾਂ ਹਜੇ ਇਹਨਾਂ ਕੋਲ ਸਾਫ ਸੁਥਰੀਆਂ ਨੇ। ਇਹ ਗੈਰਬਾਦ ਸੀ, ਉਹਦੀ ਵਜ੍ਹਾ ਤੋਂ ਇਹ ਬਿਲਡਿੰਗਾਂ ਫਿਰ ਉਹ ਗਿਰ ਗੁਰ ਗਈਆਂ। ਅੱਛਾ, ਇਹ ਜੀ ਸਾਰੀ ਜਿੱਥੇ ਅਸੀਂ ਹੁਣ ਜਾ ਰਹੇ ਹਾਂ ਨਾ, ਇਹ ਪਿੰਡ ਦਾ ਦੁਰਾਨੀਆ ਹਿੱਸਾ ਵੇ। ਇਹ ਸਾਰਾ ਸਰਦਾਰਾਂ ਦਾ ਸੀ, ਜਿਹਨੇ ਪੁਰਾਣਾ ਪਿੰਡ ਪੁਰਾਣਾ ਪਿੰਡ ਇਹ ਜਿਹੜੀ ਇਹ ਨਾ ਜਗ੍ਹਾ ਜਿੱਥੇ ਜਾ ਰਹੇ ਆ, ਇਹ ਲਾਲ ਲਕੀਰ ਦੇ ਅੰਦਰ ਹੈ। ਅੱਛਾ। ਤੇ ਇਸ ਤੋਂ ਬਾਹਰ ਜਿਹੜੀ ਆਬਾਦੀ ਬਣੀ ਹੈ, ਉਹ ਲੋਕਾਂ ਨੇ ਆਪਣੀ ਜ਼ਮੀਨਾਂ 'ਚ ਨਵੇਂ ਸਿਰੇ ਤੋਂ ਜਾ ਕੇ ਬਣਾਈਆਂ ਨੇ। ਅੱਛਾ। ਤੇ ਪਿੰਡ ਦਾ ਮਤਲਬ ਕਿ ਇਸ ਗਲੀ ਤੋਂ ਅੰਦਰ ਛੋਟੀਆਂ ਗਲੀਆਂ ਸਨ, ਤੇ ਸਾਰਾ ਮਤਲਬ ਕਿ ਇੱਥੇ ਵੀ ਦੱਸਦੇ ਪੁਰਾਣੇ ਘਰ ਸੀ। ਤੁਸੀਂ ਵੇਖੇ ਨੇ ਗਲੀ 'ਚ ਵੀ ਕੋਈ ਪੁਰਾਣੇ? ਇਸ ਗਲੀ 'ਚ ਹੈ ਇੱਕ ਘਰ ਪੁਰਾਣਾ। ਮੈਨੂੰ ਪੁਰਾਣਾ ਲੱਗਦਾ ਪਿਆ, ਉਹ ਪਹਿਲਾਂ ਨਹੀਂ ਹੈਗਾ। ਇਹ ਆਇਆ ਨਜ਼ਰ ਆ ਬੰਦੇ ਸਾਰੇ। ਇੱਕ ਘਰ ਜੀ ਇੱਥੇ ਮੌਜੂਦ ਹੈ ਪੁਰਾਣਾ, ਉਹਦੇ ਤੁਹਾਨੂੰ ਵਿਜ਼ਿਟ ਕਰਾ ਦਿੰਦੇ ਆ, ਲੇਕਿਨ ਉਹਨਾਂ ਦਾ ਵਿਖਾਇਆ ਤੇ ਇਹਦਾ ਨਹੀਂ ਪਤਾ ਵੀ ਕਿੰਨਾ ਦਾ। ਆਹੋ, ਅੱਛਾ। ਵੀ ਵਿਖਾ ਦਿੰਦੇ ਆ ਤੁਹਾਨੂੰ। ਇੱਕ ਮਿੰਟ ਜ਼ਰਾ, ਚਾਚਾ ਅਸ਼ਰਫ, ਚਾਚਾ ਆ ਕਰਾ, ਇੱਕ ਮਿੰਟ ਕੋ ਮਹਿਮਾਨ ਆਏ ਆ ਮੇਰੇ ਕੋਲ, ਉਹਨਾਂ ਪੁਰਾਣੀ ਬਿਲਡਿੰਗ ਦੇਖਣੀ ਆ। ਕਰਾਂ ਚਾਚਾ, ਨਹੀਂ ਆ ਜਾਣਾ? ਆ ਜਾਓ ਜੀ, ਵਾਹ ਜੀ। ਚਾਚਾ ਇਹ ਬੈਠਿਆ ਤਾਂ ਆਦਾ ਵੀ ਨਹੀਂ, ਚਾਹ ਪਾਣੀ ਨਹੀਂ, ਉਹ ਮਹਿਮਾਨ ਆ ਮੇਰੇ ਕੋਲ। ਆ ਜਾਓ। ਆ ਜੀ ਇੱਕ ਇਹ ਸਰਦਾਰਾਂ ਦਾ ਸਿਰਫ ਇੱਕ ਕਮਰਾ ਮੌਜੂਦ ਸੀ, ਹੋਰ ਕਮਰੇ ਅਸੀਂ ਗਿਰਾ ਦਿੱਤੇ ਹਨ। ਇਹ ਕਮਰਾ ਇੱਕ ਉਹਨਾਂ ਦਾ ਮੌਜੂਦ ਹੈ। ਇਹ ਵੀ ਮਤਲਬ ਕਿ ਇੱਥੇ ਆਬਾਦੀ ਸੀ, ਇਸ ਵਜ੍ਹਾ ਨਾਲ ਉਹਨਾਂ ਨੇ ਆਪਣੇ ਹਿਸਾਬ ਨਾਲ ਨੂੰ ਡੈਕੋਰੇਟਡ ਕੀਤਾ। ਉਸ ਤਰ੍ਹਾਂ ਮਤਲਬ ਕਿ ਉਸ ਦੌਰ 'ਚ ਇਸ ਤਰ੍ਹਾਂ ਜਰਾ ਬਰਤਨ ਦੀ ਖੂਬਸੂਰਤੀ। ਬਿਲਕੁਲ, ਮੈਂ ਨਾ ਮੈਨੂੰ ਵੇਖ ਕੇ ਇੰਜ ਮਹਿਸੂਸ ਹੋ ਰਿਹਾ ਕਿ ਜਿਵੇਂ ਅਸੀਂ ਉਹ 47 ਇਹਦੀ ਵੀ ਛੱਤ ਚੇਂਜ ਕੀਤੀ ਹੈ। ਛੱਤ ਦੀ ਚੇਂਜ ਹੈ? ਹਾਂਜੀ, ਦੀਵਾਰਾਂ ਸੇਮ ਦੇਖੋ ਨਾ, ਇਹ ਜਿਹੜੀਆਂ ਆ ਦੇਖੋ ਖੂਬਸੂਰਤ ਉਹਨਾਂ ਆਲਾ ਜਿਹਾ ਬਣਾਇਆ। ਹਾਂਜੀ। ਇਹਦੇ ਅੰਦਰ ਉਸ ਦੌਰ ਦੇ ਮੁਤਾਬਕ
ਇੱਕ ਨਾਲ ਲੰਬਾਰੀ ਹੁੰਦੀ ਸੀ, ਹਾਂਜੀ। ਕਈ ਆਪਣੀ ਚੀਜ਼ਾਂ ਰੱਖ ਲੈਣੀਆਂ ਇਹ ਉਹ। ਹਾਂ ਯਾਨੀ ਉਹਨਾਂ ਦੇ ਡਿਜ਼ਾਈਨ ਬਣਾਉਂਦੇ ਹਾਂ, design। ਉਹ ਜਿੱਥੇ ਔਰ ਬਰਤਨ ਰੱਖਣੇ ਆ ਵੀ ਹਾਂਜੀ ਇਹ ਵੀ ਡਿਜ਼ਾਈਨ ਹੈ, ਉਹ ਵੀ ਉਹਦੇ ਛਾਪੇ ਪਏ ਹੋਏ ਨੇ। ਹਾਂਜੀ। ਤੇ ਇਹਦੀ ਵਾਹ ਜੀ ਛੱਤ ਵਾਹ। ਦੀ ਕੋਈ ਹਾਲਤ ਥੋੜੀ ਜਿਹੀ ਖਸਤਾ ਹੋ ਗਈ ਸੀ, ਹਾਂ ਹਾਂ ਉਸ ਵਜ੍ਹਾ ਤੋਂ ਫਿਰ ਹਾਂ ਛੱਤ ਦੀ ਚੇਂਜ ਕਰ ਦਿੱਤੀ। ਕਾਇਲ ਮਾਰੀ। ਹਾਂਜੀ। ਵਾਹ ਜੀ ਵਾਹ, ਕੈਸੇ ਇੰਜੀ ਸਾਡੀ ਕਿਉਂਕਿ- ਦਾਦੀਆਂ ਸਜਾਉਂਦੀਆਂ ਹੁੰਦੀਆਂ ਹਨ, ਹਾਂਜੀ, ਜਿਵੇਂ ਹੁੰਦੇ ਆ ਬਰਤਨ ਉਂਝ ਲੱਗੇ ਕਿਉਂ ਹੋਏ। ਸਾਡਾ ਪਿੰਡ ਜਿਹੜਾ ਟੋਟਲ ਹੈ ਨਾ, ਇੱਥੇ ਸਰਦਾਰ ਫੈਮਿਲੀ ਸੀ ਟੋਟਲ, ਜਿਹਦੇ ਸਰਦਾਰ ਬਾਜਵੇ ਸਨ। ਅੱਛਾ ਅੱਛਾ ਤੇ ਅੱਛਾ, ਨਾਲ ਦੇ ਪਿੰਡ ਇੱਥੇ ਇੱਕ ਨਾਲ ਇਹਦੇ ਪਿੰਡ ਹਾਂਜੀ ਸਾਡੇ ਪਿੰਡ ਤੁਹਾਨੂੰ ਮੈਂ ਦੱਸਣਾ, ਇੱਥੇ ਸਾਡੇ ਇੱਕ ਪਿੰਡ ਜਿਹੜਾ ਹਾਂਜੀ ਸਾਡੇ ਇੱਥੇ ਜਿਹੜਾ ਕਰੀਬੀ ਹੈ ਨਾ ਪਿੰਡ, ਤਕਰੀਬਨ 4-5 ਕਿਲੋਮੀਟਰ ਤੇ, ਅੱਛਾ। ਉਹ ਵੀ ਚੱਕ ਰਮਦਾਸ। ਅੱਛਾ ਅੱਛਾ ਉੱਥੇ ਹਿੰਦੂ ਸਨ ਤੇ ਉਹਨਾਂ ਨੂੰ ਬਾਵੇ ਆਂਦੇ ਹਨ, ਲੇਕਿਨ ਉਹ ਵੀ ਸਰਦਾਰਾਂ ਵਾਂਗੂ ਸਟਰੋਂਗ ਪਾਰਟੀ ਸੀ ਉਸ ਟਾਈਮ, ਬੜੇ ਮਤਲਬ ਕਿ ਮਾਲਦਾਰ ਸਨ। ਉੱਥੇ ਬਿਲਡਿੰਗਾਂ ਮੌਜੂਦ ਵੀ ਨੇ ਕਾਫੀ ਹੈ। ਅੱਛਾ ਅੱਛਾ ਲੇਕਿਨ ਉੱਥੇ ਉਹਨਾਂ ਲੋਕਾਂ ਨੇ ਕੋਈ ਤਰਮੀਮ ਕਰਕੇ ਉਹਨਾਂ ਦੇ ਵਿੱਚ ਕਈਆਂ ਚ ਇਬਾਦਤ ਆਪਣੀ ਇਬਾਦਤਗਾਹਾਂ ਬਣਾ ਲਈਆਂ ਨੇ, ਕਈ ਲੋਕ ਰਹਿ ਰਹੇ ਨੇ। ਸਾਡੇ ਪਿੰਡ ਅਕਸਰੀਅਤ ਜਿਹੜੀ ਹੈ ਨਾ, ਉਹ ਬਿਲਡਿੰਗਾਂ ਲੋਕਾਂ ਗਿਰਾ ਦਿੱਤੀਆਂ ਨੇ, ਆਪਣੇ ਹਿਸਾਬ ਨਾਲ ਨਈ ਬਿਲਡਿੰਗਾਂ ਬਣਾ ਲਈਆਂ। ਇੱਕ ਦੋ ਮਕਾਨ ਰਹਿ ਗਏ ਨੇ। ਸੈਫੁਲ ਭਾਈ, ਇਹ ਤੁਸੀਂ ਕੱਲ ਕੋਈ ਮੈਨੂੰ ਥੋੜਾ ਦੱਸਿਆ ਸੀ ਕਿ ਇਹ ਪਿੰਡ ਦਾ ਪਹਿਲਾ ਨਾਂ ਕੀ ਸੀ, ਕਿਵੇਂ ਪਿੰਡ ਦੇ ਹਿਸਾਬ ਬਾਰੇ ਥੋੜਾ। ਹਾਂਜੀ ਹਾਂਜੀ ਜਰਾ ਨਾਲੇ ਗੁਰਦੁਆਰੇ ਵਾਲੀ ਜਗ੍ਹਾ ਜਿਹੜੇ ਵੇਖਣ ਵਾਲੇ ਗਏ ਨੇ ਇੱਥੋਂ, ਚਲੋ ਉਹਨਾਂ ਦੇ ਪੋਤਰੇ ਪਰਪੋਤਰੇ ਵੇਖਣਗੇ ਤੇ ਚਲੋ ਖੁਸ਼ ਹੋ ਜਾਣਗੇ ਵੀ ਸਾਡੇ ਪਿੰਡ ਦਾ ਮੁਕੰਮਲ ਹਿਸਾਬ ਦਾ ਪਿੰਡ। ਦੇਖੋ ਜੀ, ਆਹ ਜਗ੍ਹਾ ਸਾਨੂੰ ਅਲਾਟ ਹੋਈ ਸੀ, ਇਹ ਵਾਲੇ ਸਾਹਮਣੇ। ਹਾਂਜੀ ਆ ਜਾਓ ਤੁਹਾਨੂੰ ਇਹ ਦੀਵਾਰ ਵੀ ਮੈਨੂੰ ਲੱਗਦਾ ਪੁਰਾਣੀ। ਹਾਂਜੀ ਇਹ ਦੀਵਾਰ ਪੁਰਾਣੀ ਸੀ, ਇਹ ਬਿਲਡਿੰਗ ਹਟਾ ਦਿੱਤੀ ਹੈ। ਇੱਥੇ ਭਾਈ ਜੀ ਦਾ ਮਕਾਨ ਸੀ ਤੇ ਨਾਲ ਉਹਨਾਂ ਦੀ ਖੂਹੀ ਸੀ। ਭਾਈ ਜੀ ਗੁਰਦੁਆਰੇ ਦਾ, ਗੁਰਦੁਆਰੇ ਦਾ ਭਾਈ ਆਪਣਾ ਮੌਲਵੀ ਹੁੰਦਾ ਨਾ। ਹਾਂਜੀ ਹਾਂਜੀ ਭਾਈ ਜੀ ਕਹਿੰਦੇ ਨੇ ਗੁਰਦੁਆਰੇ। ਉਹ ਸਾਡੇ ਦਾਦਾ ਜੀ ਨੇ ਦੱਸਿਆ ਨਾ ਵੀ ਕਮਰਾ ਸੀ ਲਹਿਦਾ। ਅੱਛਾ ਇਹ ਤੋੜ ਨਾਲ ਜਿਹੜੀ ਦੀਵਾਰ ਸੀ ਤੇ ਲੰਮਾ ਗੁਰਦੁਆਰਾ ਸੀ। ਅੱਛਾ ਅੱਛਾ ਠੀਕ ਹੈ। ਇਹ ਭਾਈ ਜੀ ਦੀ ਇੱਥੇ ਨਾਲ ਖੂਹੀ ਸੀ। ਤੇ ਖੂਹੀ ਵੀ ਹੁੰਦੀ ਪਾਣੀ ਵਾਲੀ? ਖੂਹੀ ਉਹ ਸਾਨੂੰ ਇਸ ਤਰ੍ਹਾਂ ਪਤਾ ਚੱਲਿਆ, ਹਾਂਜੀ। ਇੱਕ ਦਫਾ ਸਾਡੇ ਇੱਥੇ ਬਾਰਿਸ਼ ਹੋਈ ਕਾਫੀ, ਤੇ ਇਹ ਸਾਡਾ ਮਕਾਨ ਸੀ, ਉਹ ਪਾਣੀ ਨਾਲ ਉਹ ਜਗ੍ਹਾ ਬੈਠ ਗਈ। ਅੱਛਾ ਅੱਛਾ ਤਕਰੀਬਨ 10 ਫੁੱਟ ਨੀਚੇ ਚਲੀ ਗਈ, ਹਾਂ ਖੂਹ ਨੁਮਾ। ਹਾਂ ਅਸੀਂ ਫਿਰ ਆਪਣੇ ਹਾਂਜੀ ਬਹਿ ਗਏ। ਉਹ ਫਿਰ ਆਪਣੇ ਦਾਦਾ ਜੀ ਨੇ ਪੁੱਛਿਆ ਕਿ ਇਹ ਕੀ ਵਜ੍ਹਾ ਬਣੀ। ਉਹਨਾਂ ਕਿਹਾ ਜੀ ਇੱਥੇ ਇੱਕ ਗੁਰਦੁਆਰਾ ਸੀ, ਆ ਭਾਈ ਜੀ ਦੀ ਖੂਹੀ ਸੀ, ਉਹ ਖੂਹੀ ਵਾਲੀ ਜਗ੍ਹਾ ਬੈਠ ਗਈ। ਉਹ ਫਿਰ ਜਗ੍ਹਾ ਦੁਬਾਰਾ ਵੇਖੀ ਕਿ ਇੱਥੇ ਖੂਹੀ ਸੀ, ਤੇ ਇਹ ਬਿਲਡਿੰਗ ਸੀ ਪੁਰਾਣੀ। ਇਹਦੇ ਨਾਲ ਹੀ ਮਤਲਬ ਕਿ ਥੋੜੀ ਜਿਹੀ ਅੱਗੇ ਤੁਹਾਨੂੰ ਵਿਖਾਉਂਦੇ ਆ, ਸਾਡੀ ਮਰਕਜ਼ੀ ਮਸਜਿਦ ਸੀ ਉਸ ਦੌਰ 'ਚ, ਸਨ 47 'ਚ। ਕਿਉਂਕਿ ਇੱਥੇ ਮੁਸਲਮਾਨ ਲੋਕ ਹੈ ਸਨ, ਜਿਹਦੇ ਵਿੱਚ ਅਰਾਈ ਬਰਾਦਰੀ ਸੀ, ਕੁਛ ਜਲਾਏ ਸਨ, ਕੁਛ ਜ਼ਿਆਦਾ ਲੋਹਾਰ ਸਨ ਜੀ। ਉਹ ਲੋਕ ਪਾਏ ਜਾਂਦੇ ਹਨ, ਤੇ ਉਹਨਾਂ ਨੇ ਵੀ ਉਹਨਾਂ ਨੂੰ ਪੂਰੀ ਮੁਕੰਮਲ ਮਜ਼ਹਬੀ ਆਜ਼ਾਦੀ ਦਿੱਤੀ ਸੀ। ਸਿੱਖ ਬਰਾਦਰੀ ਇੱਥੇ ਆਪਣੇ ਗੁਰਦੁਆਰੇ 'ਚ ਆਪਣੀ ਇਬਾਦਤ ਕਰਦੇ ਸਨ। ਯਾਨੀ ਜਦੋਂ ਇਬਾਦਤ ਕਰਦੇ ਸੀ ਮੁਸਲਮਾਨ ਹੋ ਗਏ, ਆਪਣੀ ਅਜ਼ਾਨ ਦਿੰਦੇ ਸਨ, ਇਹ ਆਪਣੇ ਸੰਗ ਵਜਾਉਂਦੇ ਜੋ ਵੀ, ਉਹ ਲੜਦੇ ਤੇ ਨਹੀਂ ਆਪਸ ਚ? ਨਹੀਂ, ਉਹ ਵਾਕਿਆ ਸਾਡੇ ਦਾਦਾ ਜੀ ਨੇ ਸੁਣਾਇਆ। ਅੱਛਾ। ਉਹਨਾਂ ਕਿਹਾ ਜਦੋਂ ਇਹ ਸਨ ਨਾ ਕਮਜ਼ੋਰ ਲੋਕ, ਇੱਥੇ ਲੋਹਾਰ ਜਲਾਏ ਹੋਰ ਕੌਮਾਂ, ਉਦੋਂ ਕੋ ਸਿੱਖ ਉਹਨਾਂ ਨੂੰ ਪ੍ਰੈਸ਼ਰਾਈਜ਼ ਰੱਖਦੇ ਹਨ। ਅੱਛਾ ਅੱਛਾ। ਫਿਰ ਅੱਲਾ ਦੀ ਐਸੀ ਕਰਨੀ ਹੋਈ ਕਿ ਸਿੱਖ ਬਾਜਵਿਆਂ ਦੇ ਵਿੱਚੋਂ ਇੱਕ ਫੈਮਿਲੀ ਮੁਸਲਮਾਨ ਹੋ ਗਈ। ਅੱਛਾ ਅੱਛਾ। ਜਦੋਂ ਮੁਸਲਮਾਨ ਹੋਈ ਹੈ, ਜ਼ਾਹਰ ਹੈ ਫਿਰ ਖੂਨ ਤੇ ਇੱਕੋ ਹੀ ਸੀ, ਬਿਲਕੁਲ ਮਜ਼ਹਬ ਦਾ ਫਰਕ ਆ ਗਿਆ। ਉਹ ਸਿੱਖ ਸਨ, ਉਹ ਮੁਸਲਮਾਨ ਸਨ। ਫਿਰ ਉਹਨਾਂ ਚ ਜਿਹੜੀ ਸਿੱਖ ਫੈਮਿਲੀ ਮੁਸਲਮਾਨ ਹੋਈ ਹੈ, ਉਹਨਾਂ ਫਿਰ ਆਪਣੀ ਬਰਾਦਰੀ ਨੂੰ ਇਹ ਗੱਲ ਕਹੀ ਹੈ ਕਿ ਬਈ ਅਸੀਂ ਮੁਸਲਮਾਨ ਹੋ ਗਏ ਆ, ਅਸੀਂ ਹੁਣ ਤੁਹਾਡੇ ਸ਼ਰੀਕ ਆ, ਸਾਨੂੰ ਕਮੀਕਾਰੀ ਨਾ ਸਮਝਿਓ। ਤੇ ਅਸੀਂ ਇਹ ਨਮਾਜ਼, ਬਲਕਿ ਇੱਥੇ ਤੱਕ ਇੱਕ ਦਫਾ ਦੱਸਦੇ ਨੇ ਕਿ ਬੰਦਸ਼ ਹੋਈ ਸੀ ਕਿ ਮੁਸਲਮਾਨਾਂ ਨੂੰ ਅਜ਼ਾਨ ਤੋਂ ਥੋੜੀ ਦੇਰ ਉਹਨਾਂ ਰੋਕਿਆ। ਅੱਛਾ ਅੱਛਾ। ਲੇਕਿਨ ਜਦੋਂ ਬਾਜਵਾ ਸਿੱਖ ਫੈਮਿਲੀ ਮੁਸਲਮਾਨ ਹੋਈ ਹੈ, ਉਸ ਤੋਂ ਬਾਅਦ ਉਹਨਾਂ ਲਲਕਾਰ ਕੇ ਅਜ਼ਾਨ ਪੜੀ ਹੈ। ਫਿਰ ਉਹ ਵੀ ਸਮਝ ਗਏ ਸਿੱਖ ਕਿ ਇਹ ਸਾਡੇ ਹੀ ਭਰਾ ਨੇ, ਚਲੋ ਮੁਸਲਮਾਨ ਹੋ ਗਏ ਨੇ, ਆਪਣੀ ਇਬਾਦਤ ਕਰਦੇ ਨੇ, ਅਸੀਂ ਆਪਣੀ ਇਬਾਦਤ ਕਰਨੇ। ਉਸ ਤੋਂ ਬਾਅਦ ਕੋਈ ਲੜਾਈ ਝਗੜਾ ਨਹੀਂ ਹੋਇਆ, ਬੜੇ ਪਿਆਰ ਮੁਹੱਬਤ ਨਾਲ ਰਹੇ ਨੇ। ਬਲਕਿ ਬਜ਼ੁਰਗ ਸਾਡੇ ਦੱਸਦੇ ਨੇ ਕਿ ਜਦੋਂ ਇੱਥੇ ਪਾਰਟੀਸ਼ਨ 'ਚ ਹਿਜਰਤ ਕੀਤੀ ਹੈ, ਸਾਡੇ ਲੋਕ ਵੀ ਇੱਥੋਂ ਅਮਨ ਨਾਲ ਗਏ ਨੇ, ਉਹਨਾਂ ਦੇ ਲੋਕ ਵੀ, ਤੇ ਸਾਡੇ ਲੋਕ ਵੀ ਇੱਥੇ ਅਮਨ ਨਾਲ ਆਏ। ਕਿਸੇ ਕਿਸਮ ਦਾ ਕੋਈ ਲੜਾਈ ਝਗੜਾ ਨਹੀਂ ਹੋਇਆ। ਮਸਜਿਦ ਨਾਲ ਚੱਲਨੇ। ਗੁਰਦੁਆਰਾ ਉਂਝ ਹੈ ਕਿੰਨੀ ਥਾਂ ਤੇ, ਕਿੱਡਾ ਕੁ ਗੁਰਦੁਆਰਾ ਭਲਾ? ਗੁਰਦੁਆਰਾ ਭਾਜੀ ਇਹ ਬਿਲਡਿੰਗ ਜਿਹੜੀ ਸਾਰੀ ਸੀ ਨਾ ਤੋੜ, ਉਹਨਾਂ ਵਿੱਚ ਮਤਲਬ ਕਿ ਦੀਵਾਰ ਆ ਗਈ ਹੈ। ਹਾਂਜੀ ਹਾਂਜੀ। ਤੇ ਤੁਹਾਨੂੰ ਦਿਖਾ ਨਹੀਂ ਸਕਦੇ, ਇਹ ਇੱਥੋਂ ਲੱਗ ਕੇ ਤੋੜ ਲੰਮਾ ਉਹਨਾਂ ਦਾ ਗੁਰਦੁਆਰਾ ਸੀ। ਯਾਨੀ ਕੋਈ 2 ਕਨਾਲਾਂ ਦਾ ਹੋਣਾ?
ਨਹੀਂ ਕਨਾਲ ਦਾ ਗੁਰਦੁਆਰੇ ਲਈ ਜਿਹੜੀ ਜਗ੍ਹਾ ਸੀ ਨਾ ਹਾਂ। ਉਹ ਕੋ 5-10 ਮਰਲੇ ਉਹਨਾਂ ਨੇ 36 ਸੀ। ਅੱਛਾ ਬੜੀ ਲੇਕਿਨ ਉਹਦਾ ਅਹਾਤਾ ਜਿਹੜਾ ਕੀਤਾ ਸੀ ਓਪਨ ਜਗ੍ਹਾ ਸੀ। ਇੱਕ ਭਾਈ ਜੀ ਦੀ ਮਕਾਨ ਸੀ, ਨਾਲ ਖੂਹੀ ਸੀ, ਕੋਈ ਜਗ੍ਹਾ ਥੋੜੀ ਜਿਹੀ ਖਾਲੀ ਜਿਵੇਂ ਅਸੀਂ ਆਪਣੇ ਮੌਲਵੀ ਨਾਲ ਕਰਦੇ ਹਾਂਜੀ ਬਿਲਕੁਲ ਉਸੇ ਉਹਨਾਂ ਦਾ ਜਿਹੜਾ ਭਾਈ ਜੀ ਸੀ ਗੁਰਦੁਆਰੇ ਦਾ ਉਹਦੀ ਰਿਹਾਇਸ਼ ਸੀ, ਨਾਲ ਖੂਹੀ ਸੀ। ਨਾਲ ਖੂਹੀ ਸੀ। ਠੀਕ ਹੈ, ਠੀਕ ਠੀਕ ਇਹ ਚੀਜ਼ਾਂ ਹਾਂ ਦੱਸਦੇ ਪਏ ਸਾਫ। ਹਾਂ ਤੇ ਕੋਈ 47 ਤੋਂ ਪਹਿਲਾਂ ਦਰਬਾਰ ਹੋਏ ਪਿੰਡ ਚ? ਹਾਂਜੀ ਹੈ ਸੀ, ਬਿਲਕੁਲ ਸਹੀ ਗੱਲ ਤੋਂ 47 ਤੋਂ ਪਹਿਲਾਂ ਦਾ 47 ਤੋਂ ਪਹਿਲਾਂ ਦਰਬਾਰ ਸੀ ਹਾਂ ਤੇ ਮਸਜਿਦ ਸੀ। ਅੱਛਾ ਉਹ ਦੋ ਚੀਜ਼ਾਂ ਉਹ ਤੁਹਾਨੂੰ ਵਿਖਾ ਦਿੰਨੇ ਆ। ਹਾਂ ਸਾਡੇ ਪਿੰਡ ਇਹ ਜਿਹੜੀ ਪੁਰਾਣੀ ਮਸਜਿਦ ਹੈ 47 ਤੋਂ ਪਹਿਲਾਂ ਦੀ। ਸੈਫੁਲ ਭਾਈ ਆ ਜਿਹੜਾ ਪੀਪਲ ਦਾ ਹਾਂਜੀ ਇਹ ਵੀ ਬੂਟਾ ਉਹ ਨਹੀਂ ਉਸੇ ਦੌਰ ਦਾ, ਬਲਕਿ 2 ਦਰਖਤ ਸਨ ਇੱਥੇ, ਬਾਕੀ ਕੁਝ ਗਿਰਾ ਦਿੱਤੇ। ਲਓ ਜੀ ਪਿੰਡ ਦੇ ਚੌਕ 'ਚ ਹੀ ਪਹੁੰਚ ਗਏ। ਜਿਵੇਂ ਭਾਈ ਸੈਫੁਲ ਦੱਸਦਾ ਪਿਆ ਕਿ ਇਹ 47 ਤੋਂ ਪਹਿਲਾਂ ਦਾ ਪੀਪਲ ਟੁੱਟਾ ਹੈ ਲਾਗੋਂ ਇਧਰੋਂ ਇਹ ਸਾਈਡ ਤੋਂ ਜਿਹੜਾ ਇੱਕ ਟਾਈਮ ਮੇਰੇ ਵੱਢ ਦਿੱਤਾ, ਲੇਕਿਨ ਹੈ ਸਰਦਾਰਾਂ ਦਾ ਸਥਾਨ ਜਿਵੇਂ ਸਰਦਾਰ ਸੇ ਵਾਸਤੇ ਇਹ ਜੀ ਮੈਂ ਤੁਹਾਨੂੰ ਦੱਸਣਾ ਇਹ ਮਸਜਿਦ ਇਹਦੇ ਸਾਹਮਣੇ ਕਨਾਲ 2 ਜਗ੍ਹਾ ਸੀ। ਇੱਕ ਪਿੰਡ ਦਾ ਦਾਇਰਾ ਸੀ। ਅੱਛਾ ਅੱਛਾ ਜਿੱਥੇ ਸਾਰੀ ਫੈਮਲੀਆਂ ਇਕੱਠੇ ਹੋ ਕੇ ਕੋਈ ਪੰਚਾਇਤੀ ਹਾਂ ਫੈਸਲੇ ਹੁੰਦੇ ਸਨ, ਕੋਈ ਗੱਲਬਾਤ, ਨਾਲੇ ਦੁਪਹਿਰ ਨੂੰ ਸਾਰੇ ਭੈਣ ਭਰਾ ਇੱਥੇ ਇਕੱਠੇ ਬਹਿ ਕੇ ਗੱਪਸ਼ਪ ਲਾਉਂਦੇ। ਇਹ ਮਸਜਿਦ ਹੈ ਸਾਡੀ, ਆਓ ਤੁਹਾਨੂੰ ਦਿਖਾ ਦਿੰਦੇ ਆ। ਤੇ ਇਹ ਦਰਬਾਰ ਹਾਂਜੀ ਇਹ ਦਰਬਾਰ ਆਓ ਤੁਹਾਨੂੰ ਦਿਖਾ ਪਹਿਲਾਂ ਦਾ ਵੀ ਪਹਿਲਾਂ ਦਾ ਬਣਿਆ ਸਨ। ਉਹਨੂੰ ਮਾੜਾ ਗੁੰਦਰ ਛੱਡ ਲਈਏ। ਅੱਛਾ ਜੀ ਇਹ 47 ਤੋਂ ਪਹਿਲਾਂ ਦਾ ਦਰਬਾਰ ਜਿਹੜਾ ਤੁਹਾਨੂੰ ਹਾਂਜੀ ਇਹ ਦਰਬਾਰ ਸੀ ਤੇ ਛੋਟਾ ਜਿਹਾ ਕਬਰਸਤਾਨ ਸੀ। ਕਿਉਂ ਕਬਰਸਤਾਨ ਇਸ ਟਾਈਮ ਸਾਡੇ ਪਿੰਡ 'ਚ 2 ਮੌਜੂਦ ਨੇ। ਇਹ ਪਿੰਡੋਂ ਸਾਈਡ ਤੇ ਸੀ, ਉਦੋਂ ਬਾਰ-ਬਾਰ ਸੀ ਬਾਰ-ਬਾਰ ਹਾਂ ਸਮਝ ਲਓ ਇਸ ਤੋਂ ਅੱਗੇ ਜਿੰਨਾ ਸੀ ਨਾ ਰਕਬਾ, ਜਿੰਨੀ ਬਿਲਡਿੰਗਾਂ ਬਣੀਆਂ ਨੇ ਇਹ ਜ਼ਮੀਨਾਂ 'ਚ ਹੀ ਬਣੀਆਂ ਨੇ। ਤੇ ਕੁਛ ਨਾ ਬੋਲੇ ਪੀਰ ਹਜ਼ਰਤ ਮਹਿਬੂਬ ਸ਼ਾਹ ਅਲ ਮਰੂਫ ਸ਼ੋਹਦਾਨਾ ਸ਼ਾਹ ਵਲੀ। ਅੱਛਾ ਜੀ ਇਹਨਾਂ ਦਾ ਦਰਬਾਰ ਆਸਤਾਨ ਵਾਲੀ ਭੋਪਰ ਸ਼ਰੀਫ। ਹਾਂਜੀ ਸਹੀ। ਇੱਥੇ ਮੇਲਾ ਮੁੱਲਾ ਵੀ ਲੱਗਦਾ ਭਲਾ? ਹਾਂਜੀ ਮੇਲਾ ਲੱਗਦਾ ਇੱਥੇ 12 ਭਾਦਰੋਂ ਦਾ। ਅੱਛਾ ਅੱਛਾ 12 ਭਾਦਰੋਂ ਲੱਗਦਾ। 12 ਭਾਦਰੋਂ ਦਾ ਲੱਗਦਾ ਤੇ ਇੱਕ ਮੇਲਾ ਪਹੁੰਚ ਲੱਗਦਾ। 2 ਮੇਲੇ ਲਾਉਂਦੇ ਨੇ ਇਹਦੇ ਤੇ 2 ਦਫਾ ਲਾਉਂਦੇ ਨੇ। ਹਾਂਜੀ ਅੱਛਾ ਅੱਛਾ ਤੇ ਭਲਾ ਕੀ ਦੱਸਦੇ 47 ਤੋਂ ਪਹਿਲਾਂ ਵੀ ਲੱਗਦਾ ਹੁੰਦਾ ਮੇਲਾ ਇੱਥੇ? ਬਸ ਉਹ ਅਸੀਂ ਬਜ਼ੁਰਗਾਂ ਕੋਲੋਂ ਕੋਈ ਨਹੀਂ ਪੁੱਛਿਆ, ਲੇਕਿਨ ਦਰਬਾਰ ਹੈ ਫਿਰ ਮੇਲਾ ਵੀ ਲੱਗਦਾ ਸ਼ਾਇਦ ਲੱਗਦਾ ਹੋਵੇ। ਹਾਂ ਚਲੋ ਜੀ ਵੇਖਣ ਵਾਲੇ ਜਿਹੜਾ ਸਾਡਾ ਕੋਈ ਜ਼ਿੰਦਾ ਹੋਵੇ ਪਿੰਡ ਦਾ ਇਥੋਂ ਉਹ ਦੱਸੇਗਾ ਸਰਦਾਰ ਜੀ ਕੋਈ ਜ਼ਿੰਦਾ ਹੋਇਆ ਤੇ ਵੀਡੀਓ ਵਿੱਚ ਸਾਨੂੰ ਕਮੈਂਟ ਕਰਕੇ ਵੀ ਲੱਗਦਾ ਹੋਵੇ। ਲੱਗਦਾ ਹੀ ਹੋਣਾ ਮੇਰੇ ਹਿਸਾਬ 'ਚ ਦਰਬਾਰ ਪਹਿਲਾਂ ਵੀ ਲੱਗਦਾ ਹੈ। ਹਾਂਜੀ ਤੇ ਇੱਧਰ ਤੁਹਾਨੂੰ ਥੋੜਾ ਜਿਹਾ ਇਸ ਸਾਈਡ ਤੇ ਇਹ ਮਸਜਿਦ ਪਹਿਲੀ ਆ? ਹਾਂਜੀ ਇਹ ਪਹਿਲੀ ਮਸਜਿਦ ਹੈ ਸਾਡੀ ਜਾਮਿਆ। ਜ਼ਾਹਿਰ ਬਾਤ ਉਦੋਂ ਤੇ ਕੱਚੀ ਹੋਏਗੀ ਜਾਂ ਨੀਵੀਂ ਹੋਏਗੀ ਨਾ, ਬਾਅਦ ਚ ਸ਼ਹੀਦ ਕਰਕੇ। ਹਾਂਜੀ ਇਹ 2 ਦਫਾ ਸ਼ਹੀਦ ਕਰਕੇ ਬਣੀ ਹੈ ਸਨ 47 ਤੋਂ ਬਾਅਦ, ਲੇਕਿਨ ਹੁਣ ਫੇਰ ਬਣਾਈ ਹੈ ਕੋਈ 10 ਸਾਲ ਹੋ ਗਏ ਨੇ। ਅੱਛਾ ਅੱਛਾ ਹਾਂ ਜਗ੍ਹਾ ਉਤਨੀ ਹੋਈ ਹੈ ਇਸ ਮਸਜਿਦ 'ਚ। ਅਸਾਂ ਵੇਖਿਆ ਛੋਟੇ ਹੁੰਦਿਆਂ ਇੱਥੇ ਗੁਸਲਖਾਨੇ ਸਨ, ਖੂਹੀ ਸੀ, ਪੂਰਾ ਪਿੰਡ ਇਸ ਪਾਣੀ ਮਸਜਿਦ 'ਚੋਂ ਲੈ ਕੇ ਜਾਂਦੇ ਸਨ। ਨਲਕੇ ਨੁਲਕੇ ਉਦੋਂ ਹੈ ਕਿੱਥੇ ਕਰਕੇ ਸੀ ਇਹ ਮਸਜਿਦ 'ਚ ਜਗ੍ਹਾ ਆ ਗਈ। ਹਾਂਜੀ ਅੰਦਰ ਤੁਸੀਂ ਵੇਖੀ ਹੋ? ਹਾਂਜੀ ਅਸਾਂ ਖੂਹੀ ਵੇਖੀ। ਹਾਂਜੀ ਨਹਾਏ ਆ। ਉਦੋਂ ਪਾਣੀ ਕੱਢ ਕੇ ਹਮਾਮਾਂ 'ਚ ਪਾ ਲੈਣਾ, ਉੱਥੇ ਨਹਾ ਲੂ ਲੈਣਾ ਲੋਕਾਂ ਨੇ। ਤੇ ਕੁਝ ਔਰਤਾਂ ਘਰ ਪਾਣੀ ਪੀਣ ਵਾਸਤੇ ਲਿਜਾ ਕੇ। ਹੋ ਸਕਦਾ ਇੱਥੇ ਕਿਤੇ ਖੂਹ ਹੋਵੇ ਬਾਹਰ ਨਹੀਂ ਅਸਾਂ ਦੇਖਿਆ ਸੀ ਨਾ, ਬਿਲਡਿੰਗ ਦੇ ਅੰਦਰ ਹੀ। ਸਹੀ। ਉਹ ਮਸਜਿਦ 'ਚ ਵੀ ਇਸਤੇਮਾਲ ਹੁੰਦਾ ਸੀ, ਪਿੰਡ ਘਰ ਵਾਲੇ ਔਰਤਾਂ ਪੀਣ ਵਾਸਤੇ ਵੀ ਲੈ ਜਾਂਦੀਆਂ। ਹਾਂਜੀ ਤਕਰੀਬਨ ਸਾਰਾ ਪਿੰਡ 'ਚ ਔਰਤਾਂ ਜਿਹੜੀਆਂ ਠੰਡਾ ਪਾਣੀ ਹੁੰਦਾ ਸੀ, ਨਾਲੇ ਨਲਕੇ ਕੋਈ ਨਹੀਂ ਸਨ ਉਦੋਂ, ਤੇ ਖੂਹਾਂ ਦਾ ਪਾਣੀ ਇਸਤੇਮਾਲ ਕਰਦੇ ਹੁੰਦੇ। ਸਹੀ। ਅੱਛਾ ਨਾਜ਼ਰੀਨ ਜਿਵੇਂ ਭਾਈ ਯਾਰੀ ਦੱਸਣ ਦੇ ਕਿ ਇਹ ਅਸੀਂ ਚੌਕ 'ਚ ਖਲੋਤੇ ਹਾਂ, ਇਹ 47 ਤੋਂ ਪਹਿਲਾਂ ਦੀ ਮਸਜਿਦ ਇੱਥੇ ਖੂਹੀ ਸੀ ਜਿੱਥੋਂ ਸਾਰੇ ਪਾਣੀ ਇਸਤੇਮਾਲ ਕਰਦੇ ਆ, ਸਿੱਖ ਵੀ ਮੁਸਲਮਾਨ ਵੀ, ਜਿੰਨੇ ਵੀ ਪਿੰਡ ਦੇ ਮਜ਼ਹਬ ਇਸਲਾਮ ਤੋਂ ਇਲਾਵਾ ਜਿੰਨੇ ਵੀ ਮਜ਼ਹਬ ਸਨ ਸਾਰੇ ਤੋਂ ਭਰਦੇ ਹਨ। ਇਹ ਹੋ ਗਈ ਮਸਜਿਦ 47 ਤੋਂ ਪਹਿਲਾਂ ਇੱਕ ਹੀ ਮਸਜਿਦ ਸੀ, ਇੱਕ ਹੀ ਨਾ ਦੱਸਦੇ ਪਏ ਸੀ। ਇਹਦੇ ਨਾਲ ਦਰਬਾਰ ਹੈ ਤੇ ਉਹ ਉੱਥੇ ਗੁਰਦੁਆਰਾ ਸੀ ਜਿੱਥੇ ਤੁਹਾਨੂੰ ਆ ਕੇ ਆਏ ਆ, ਉੱਥੇ ਗੁਰਦੁਆਰਾ ਹੁੰਦਾ 47 ਤੋਂ ਪਹਿਲਾਂ। ਹਾਂਜੀ ਭਾਈ ਸਾਹਿਬ ਮੁਖਤਲਿਫ ਇਸ ਪਿੰਡ ਦੇ ਗਿਰਦੋ ਨਮਾ ਜਿਹੜੇ ਨਾ 4 ਖੂਹ ਹੁੰਦੇ ਸਨ। ਉਹ ਹੁਣ ਹਾਂਜੀ ਉਹ ਉਹ 4 ਖੂਹ ਜਿਹੜੇ ਨੇ ਨਾ ਬਜ਼ੁਰਗ ਦੱਸਦੇ ਨੇ, ਹੁਣ ਆਬਾਦੀ 'ਚ ਆ ਗਏ ਨੇ, ਜਿਹਦੇ 'ਚ ਇੱਕ ਤੁਹਾਨੂੰ ਬਿਲਡਿੰਗ ਦਿਖਾਉਂਦੇ ਆ ਨੇੜੇ ਥਾਂ ਬਣੀ ਹੈ। ਉੱਥੇ ਸੀ ਖੂਹੀ, ਉਹਨੂੰ ਗੋਰੇ ਦੀ ਖੂਹੀ ਆਂਦੇ ਹੁੰਦੇ ਹਨ। ਅੱਛਾ ਅੱਛਾ ਗੋਰੇ ਦੀ ਖੂਹੀ। ਹਾਂ ਗੋਰੇ ਦੀ ਖੂਹੀ। ਕੁਝ ਨਾਮ ਸਾਡੇ ਜ਼ਿਹਨ 'ਚ ਨਿਕਲ ਗਏ ਨੇ। ਹਾਂਜੀ ਹਾਂਜੀ। ਤੇ ਬਜ਼ੁਰਗਾਂ ਕੋਲ ਸੁਣੇ ਸੁਣਾਈ ਦੀਆਂ ਗੱਲਾਂ ਸਾਰੀਆਂ। ਤੇ ਉੱਥੇ ਮਤਲਬ ਉੱਥੋਂ ਹੀ ਲੋਕ ਪਾਣੀ ਪੂਣੀ ਆਪਣੀ ਜ਼ਰੂਰਤ, ਨਾਲੇ ਉੱਥੇ ਨਾਲ ਫਸਲਾਂ ਥੋੜੀ ਬਹੁਤੀ ਉਹ ਆਪਣੀ ਜ਼ਰੂਰਤ ਦੇ ਮੁਤਾਬਕ ਸਬਜ਼ੀਆਂ ਵਗੈਰਾ ਹੋਰ ਫਸਲ, ਉਹਨੂੰ ਪਾਣੀ ਦਾ ਸਰਾਬ ਉੱਥੋਂ ਹੀ ਕਰਦੇ, ਉੱਥੇ ਹੀ ਲਾਉਂਦੇ ਆ ਪਾਣੀ। ਇਹ ਜਗ੍ਹਾ ਉਹ ਤੁਹਾਨੂੰ ਦਿਖਾ ਦਿੰਦੇ ਆ। ਹੁਣ ਇੱਥੇ ਬਿਲਡਿੰਗਾਂ ਬਣ ਗਈਆਂ ਨੇ, ਡੇਰੇ ਬਣ ਗਏ ਨੇ। ਅੱਜ ਜਿੱਥੇ ਟਰਾਲੀ ਹੈ ਇੱਥੇ ਕੋਈ ਸੀ ਪੁਰਾਣੀ ਬਜ਼ੁਰਗਾਂ ਨੇ ਦੱਸਿਆ ਸਾਨੂੰ।
ਜਿੱਥੇ ਕਰਕੇ ਟਰਾਲੀ ਖਲੋਤੀ ਇੱਥੇ ਕੋਈ ਹੁੰਦੀ ਹੈ। ਅੱਛਾ, ਲੇਕਿਨ ਉਹ ਨਕਸ਼ੇ ਚੇਂਜ ਹੋ ਗਏ ਨੇ, ਉਦੋਂ ਸਾਰੀ ਜ਼ਮੀਨ ਸੀ। ਜ਼ਾਰੀ ਬਾਤ ਹੈ ਜੀ, ਆ ਤੇ ਬਾਅਦ ਚ ਬਿਲਡਿੰਗਾਂ ਬਣੀਆਂ। ਹਾਂਜੀ, ਬਿਲਡਿੰਗਾਂ ਬਣੀਆਂ। ਅੱਛਾ ਅੱਛਾ, ਹਾਂ, ਸਹੀ ਹੋ ਗਿਆ। ਇਹ ਜੀ ਸਾਡਾ ਇਹ ਜਿਹੜਾ ਮਹੱਲਾ ਜਿਹੜਾ ਨਾ ਬਜ਼ੁਰਗਾਂ ਦੇ ਹੁੰਦੇ ਹਨ, ਇਹ ਸਾਰਾ ਲੁਹਾਰਾਂ ਦਾ ਮਹੱਲਾ ਸੀ ਸਿੱਖਾਂ ਦੇ ਦੌਰ 'ਚ। ਇਹ ਨਹੀਂ ਲੁਹਾਰ ਮੁਸਲਮਾਨ, ਇਹ ਸਿੱਖ ਮੁਸਲਮਾਨ ਲੁਹਾਰ ਸਨ। ਅੱਛਾ ਅੱਛਾ, ਤੇ ਜਿਹਦੇ 'ਚ ਕੁਝ ਫਿਰ ਬਾਅਦ 'ਚ ਅਰਾਈ ਬਰਾਦਰੀ ਆਈ, ਉਹ ਵੀ ਇੱਥੇ ਦੇ ਵਸਿੰਦੇ ਹੀ ਨੇ ਤੇ ਉਹਨਾਂ ਦੀ ਆਬਾਦਕਾਰੀਆਂ ਨੇ। ਅੱਛਾ ਭਾਈ, ਜਿਹੜੇ ਅਸਲ ਮਜ਼ਾ ਇਹ ਸੀ ਕਿ ਸਾਡੇ ਇਸ ਪਿੰਡ 'ਚ ਨਾ ਜਿਹੜਾ ਮਤਲਬ ਕਿ ਜ਼ਿਆਦਾ ਲੋਕ ਮਾੜੇ ਕਮੀ ਤਬਕਾ, ਉਹਨਾਂ ਦੀ ਹਿਜਰਤ ਕਰਨ ਦੀ ਵਜ੍ਹਾ ਇਹ ਹੋਈ ਸੀ ਕਿ ਸਾਨੂੰ ਸਾਡਾ ਪਿੰਡ ਦੋ ਡੇਗਾਂ ਦੇ ਦਰਮਿਆਨ, ਇੱਕ ਲੱਗਦੀ ਸਾਨੂੰ ਵੱਡੀ ਨਾਲਾ ਡੇਗ ਤੇ ਇੱਕ ਲੱਗਦਾ ਪਿੱਛੇ ਬੈਕ ਤੇ ਸਾਨੂੰ ਉਹ ਵੀ ਡੇਗ ਹੀ ਹੈ, ਅਸੀਂ ਉਹਨੂੰ ਨਾਲਾ ਖੋਤ ਕਹਿੰਦੇ ਆ। ਅੱਛਾ ਅੱਛਾ, ਇਹ ਸਨ 47 ਤੋਂ ਪਹਿਲਾਂ ਵੀ ਤੇ ਬਾਅਦ ਚ ਵੀ ਇਹ ਇੱਥੇ ਦੀ ਸਲਾਬਕਾਰੀਆਂ ਜਿੰਨੀਆਂ ਵੀ ਸਨ ਨਾ, ਉਧਰੋਂ ਇੰਡੀਆ ਦਾ ਪਾਣੀ, ਮਤਲਬ ਉਦੋਂ ਹੈ ਤੇ ਸਾਰਾ ਇਲਾਕਾ ਇੱਕੋ ਹੀ ਸੀ, ਲੇਕਿਨ ਕਸ਼ਮੀਰ ਤੱਕ ਜਿੰਨਾ ਪਾਣੀ ਸੀ ਨਾ ਸਾਰੇ ਦੀ ਗੁਜ਼ਰਗਾਹ ਇੱਥੋਂ ਦੀ ਸੀ। ਅੱਛਾ ਅੱਛਾ, ਉਹ ਫਿਰ ਬਜ਼ੁਰਗ ਦੱਸਦੇ ਨੇ ਕਿ ਜਦੋਂ ਅਸਾਂ ਵੀ ਜ਼ਮੀਨਾਂ ਅਲਾਟ ਕਰਾ ਲਈਆਂ ਨਾ ਤੇ ਕਈ ਸਾਲ ਫਿਰ ਸਾਡੀ ਫਸਲਾਂ ਨਹੀਂ ਹੋਈਆਂ, ਡੁੱਬ ਜਾਂਦਾ ਹੈ ਪਾਣੀ। ਇਹ ਗਲੀ ਹੈ ਪੁਰਾਣੀ ਚੌਕੀ, ਉਹਦੀ ਵਜ੍ਹਾ ਤੋਂ ਫਿਰ ਜੇ ਜੱਟ ਜ਼ਿਮੀਦਾਰ ਭੁੱਖੇ ਮਰਨ ਲੱਗ ਪਏ ਤੇ ਜ਼ਾਹਰ ਉਹ ਫਿਰ ਜਿਹੜੇ ਲੋਕ ਇੱਥੇ ਕੰਮੀਕਾਰੀ ਸਨ, ਜ਼ਿਮੀਦਾਰਾਂ ਦੇ ਮਤਹਿਤ ਸਨ, ਉਹਨਾਂ ਕਿਹਾ ਜਦੋਂ ਜਾਟੀ ਭੁੱਖੇ ਮਰਦੇ ਨੇ ਤੇ ਅਸੀਂ ਇਹਦੇ ਨਾਲ ਚੰਗਾ ਸ਼ਹਿਰਾਂ 'ਚ ਤੁਰ ਜਾਈਏ, ਜਾ ਕੇ ਆਪਣੀ ਮਜ਼ਦੂਰੀਆਂ ਕਰੀਏ। ਉਹ ਲੋਕ ਹੁਣ ਸ਼ਹਿਰਾਂ 'ਚ ਵੜ ਗਏ ਨੇ ਤੇ ਜ਼ਿਮੀਦਾਰਾਂ ਦੀ ਬੜਕਾਂ ਇਹੀ ਨੇ, ਉਹਨਾਂ ਨੇ ਕਾਰਖਾਨੇ ਤੇ ਫੈਕਟਰੀਆਂ ਬਣਾ ਲਈਆਂ ਨੇ, ਉਹ ਖੁਸ਼ਹਾਲ ਨੇ। ਤੇ ਇਸ ਵਜ੍ਹਾ ਤੋਂ ਸਾਡੇ ਇਸ ਪਿੰਡ 'ਚ ਕਾਫੀ ਲੋਕ ਸਨ ਛੋਟੀਆਂ ਕੌਮਾਂ ਵਾਲੇ, ਉਹ ਚਲੇ ਗਏ ਨੇ। ਇਹ ਪੁਰਾਣੇ ਬਿਲਡਿੰਗ ਇੱਥੇ ਤਕਰੀਬਨ ਹੁਣ ਕੋਈ ਨਹੀਂ ਰਹੀ, ਜ਼ਿਆਦਾ ਲੋਕਾਂ ਦੇ ਨਹੀਂ ਹੈ, ਸਰਦਾਰਾਂ ਦੇ ਘਰ ਸਨ ਗਲੀਆਂ ਵਿੱਚ ਪੁਰਾਣੇ। ਇਹ ਸਾਰਾ ਸਰਦਾਰਾਂ ਦੇ ਘਰ ਸਨ। ਇਹ ਮਤਲਬ ਕਿ ਪਿੰਡ ਦਾ ਅੰਦਰੂਨੀ ਹਿੱਸਾ ਵੇ। ਸੈਫੁੱਲਾ ਭਾਈ, ਜੇ ਹੁਣ ਜਿਹੜੇ ਇੱਥੇ ਮੁਸਲਮਾਨ ਰਹਿ ਰਹੇ ਨੇ, ਭਲਾ ਕਿੱਥੋਂ ਕਿੱਥੋਂ ਉਦੋਂ ਮਾਈਗ੍ਰੇਟ ਹੋ ਕੇ ਆਏ ਨੇ? ਪਤਾ ਹੈ ਅੰਬਾਲੇ ਤੋਂ ਜਿਹੜੇ ਇੱਥੇ ਮੁਸਲਮਾਨ ਰਹਿ ਰਹੇ, ਜਿਹੜੇ ਹੁਣ ਰਹਿ ਰਹੇ ਨੇ ਇੱਥੇ ਜਿਹੜੇ ਮੁਸਲਮਾਨ ਰਹਿ ਰਹੇ ਨੇ ਨਾ, ਇਹ ਤਕਰੀਬਨ ਅਸੀਂ ਕਾਫੀ ਪਿੰਡਾਂ ਚੋਂ ਆ। ਜ਼ਿਲ੍ਹੇ ਲਾ ਲਓ। ਹਾਂਜੀ, ਸਾਡਾ ਜਿਹੜਾ ਡਿਸਟ੍ਰਿਕਟ ਤੁਹਾਨੂੰ ਦੱਸਿਆ ਸੀ ਕਿ ਅੰਬਾਲਾ ਸੀ ਤੁਹਾਡਾ, ਜ਼ਿਆਦਾ ਇੱਥੋਂ ਅੰਬਾਲੇ ਦੇ ਲੋਕ ਰਹਿੰਦੇ ਨੇ। ਅੱਛਾ ਅੱਛਾ, ਅੰਬਾਲੇ 'ਚ ਮੁਖਤਲਿਫ ਪਿੰਡ ਨੇ। ਸਾਡਾ ਰਹਿ ਵਾਲੀ ਹੈ, ਕੋਈ ਨੌਣੀ ਤੋਂ ਵੇ, ਹੋਰ ਮੁਖਤਲਿਫ ਪਿੰਡਾਂ 'ਚੋਂ ਨੇ। ਅੱਛਾ, ਉਸ ਤੋਂ ਇਲਾਵਾ ਕਰਨਾਲ 'ਚੋਂ ਵੀ ਆਏ ਨੇ ਤੇ ਰਿਆਸਤ ਪਟਿਆਲੇ 'ਚੋਂ। ਤਿੰਨਾਂ ਇਲਾਕੇ, ਤਿੰਨਾਂ ਪਿੰਡਾਂ 'ਚੋਂ, ਤਿੰਨਾਂ ਜ਼ਿਲ੍ਹਿਆਂ 'ਚ ਵਸ ਰਹੇ ਨੇ। ਤੇ ਜਦੋਂ ਤੁਹਾਡੇ ਪਿੰਡ ਦੇ ਗਏ ਨੇ ਸਿੱਖ, ਤੁਸੀਂ ਆਪਣੀ ਹੋਚ ਵੇਖਾਈ ਆਪਣੇ ਵੱਡਿਆਂ ਕੋਲੋਂ, ਆਪਣੇ ਦਾਦੇ ਕੋਲ, ਆਪਣੇ ਅੱਬੇ ਕੋਲ ਜਾਂ ਪਿੰਡ ਦੇ ਹੋਰ ਬਜ਼ੁਰਗਾਂ ਕੋਲ ਸੁਣਿਆ ਕਿ ਸਿੱਖ ਦੁਬਾਰਾ ਆਏ ਨੇ ਤੁਹਾਡੇ ਪਿੰਡ ਵਿੱਚ ਕੋਈ ਵੇਖਣ ਆਪਣਾ ਪਿੰਡ, ਆਪਣਾ ਘਰ ਕੋ? ਹਾਂਜੀ, ਸਾਡੇ ਇੱਥੇ ਕਬੀਰ ਸਿੰਘ ਬਾਜਵਾ, ਅੱਛਾ, ਸਾਡੇ ਦਾਦਾ ਜੀ, ਉਹਨਾਂ ਕੋਲ ਤਕਰੀਬਨ 15 ਦਿਨ ਰਹਿ ਕੇ ਗਏ ਨੇ। ਅੱਛਾ, ਹਾਂਜੀ, 15 ਦਿਨ ਇੱਥੇ ਰਹੇ ਨੇ। 15 ਦਿਨ ਰਹੇ ਨੇ। ਉਹਨਾਂ ਦੇ ਇਹਨਾਂ ਪਿੰਡਾਂ ਤੋਂ ਇਲਾਵਾ ਜਿੱਥੇ ਜਿੱਥੇ ਕੋਈ ਰਿਸ਼ਤੇਦਾਰੀ ਸੀ ਉੱਥੇ ਵੀ ਜਾਂਦੇ ਰਹੇ ਨੇ। ਆਹ ਇੱਕ ਬਿਲਡਿੰਗ ਗਿਰੀ ਹੈ, ਇਹ ਨਾਲ ਇੱਕ ਬਿਲਡਿੰਗ ਜਿਹੜੀ ਬਣੀ ਹੈ ਨਾ, ਹਾਂਜੀ ਹਾਂਜੀ, ਇਹ ਸਾਡੇ ਬਜ਼ੁਰਗ ਦਾਦੇ ਨੇ ਗੋਪਾਲ ਸਿੰਘ ਦੀ ਸੀ। ਅੱਛਾ ਅੱਛਾ, ਇਹ ਜਗ੍ਹਾ ਜਿਹੜੀ ਹੈ, ਹਾਂਜੀ ਇਹ ਜਗ੍ਹਾ। ਤੇ ਇੱਟਾਂ ਵੀ ਦਿਲ ਕਰ ਉਹਨਾਂ ਦੀ ਹੁਣ? ਨਹੀਂ, ਇੱਟਾਂ ਦੇ ਦੁਬਾਰਾ ਇਹਨਾਂ ਨੇ ਦੁਬਾਰਾ ਮੰਗਾਈਆਂ। ਉਹ ਜਿਹੜੀ ਪਰਲੀ ਬਿਲਡਿੰਗ 'ਚ ਉਹਨਾਂ ਲਾ ਦਿੱਤੀਆਂ। ਹੈ ਵੱਡੀ ਇੱਟ ਸੀ? ਵੱਡੀ ਇੱਟ ਸੀ, ਬੜੀ ਵੱਡੀ। ਇੱਥੋਂ ਲੱਗ ਕੇ ਤੇ ਇਹ ਕਾਫੀ ਵੱਡੀ ਬਿਲਡਿੰਗ ਸੀ। ਇਹ ਗੋਪਾਲ ਸਿੰਘ ਦਾ ਬਜ਼ੁਰਗ ਸਾਡੇ ਦੱਸਦੇ ਨੇ ਕਿ ਇਹਦੀ ਤਖਤੀ ਜਿਹੜੀ ਹੈ ਨਾ, ਏਮਨਾਬਾਦ ਵਿਸਾਖੀ 'ਚ ਵੀ ਲੱਗੀ ਹੈ। ਕਿਉਂ? ਉਦੋਂ ਜਦੋਂ ਇਹ ਸਿੱਖ ਬਰਾਦਰੀ ਸਰਦਾਰ, ਜਿਵੇਂ ਅਸੀਂ ਮਸਜਿਦਾਂ 'ਚ ਚੰਦਾ ਦਿੰਦੇ ਆ, ਇਹਨਾਂ ਨੇ ਬੜੀ ਇਮਦਾਦ ਕੀਤੀ ਸੀ ਉੱਥੇ। ਮੈਂ ਆਪ ਬਜ਼ਾਤੇ ਖੁਦ ਜਾ ਕੇ ਉੱਥੇ ਵੇਖਿਆ, ਏਮਨਾਬਾਦ ਵਿਸਾਖੀ ਦੇ ਵਿੱਚ, ਲੋੜੀ ਦੇ ਦਰਬਾਰ ਦੇ। ਉੱਥੇ ਜਾ ਕੇ ਇਹਨਾਂ ਨੇ ਵੇਖਿਆ, ਇਹਨਾਂ ਦੀ ਗੋਪਾਲ ਸਿੰਘ ਦੀ ਉੱਥੇ ਹਜੇ ਵੀ ਤਖਤੀ ਲੱਗੀ ਹੈ। ਅੱਛਾ, ਇਹਨਾਂ ਦਾ ਗੋਪਾਲ ਸਿੰਘ? ਹਾਂਜੀ, ਗੋਪਾਲ ਸਿੰਘ। ਇੱਥੇ ਬੜਾ ਵੱਡਾ ਮਕਾਨ ਸੀ ਉਹਨਾਂ ਦਾ। ਹੁਣ ਬਿਲਡਿੰਗ ਤਕਰੀਬਨ 10 ਸਾਲ ਹੋ ਗਏ ਨੇ ਹੰਗਰਾਈ। ਇਹ ਤਾਂ ਬੜੀ ਅੱਛੀ ਬਿਲਡਿੰਗ ਬਣੀ ਸੀ। ਕੁਝ ਹਿੱਸਾ ਓਪਨ ਛੱਡ ਦਿੱਤਾ। ਅੱਛਾ ਜੀ, ਇਹ ਵੇਖੋ ਭੱਠੀ ਪਿੰਡਾਂ ਵਿੱਚ ਜਿਹੜੇ ਜਿੱਥੇ ਦਾਣੇ ਪਾਉਂਦੇ ਆ, ਅਜੇ ਪਿੰਡਾਂ ਦੇ ਵਿੱਚ ਹੈ ਨੇ, ਜਿੱਥੋਂ ਅਸੀਂ ਛੋਟੇ ਛੋਟੇ ਹੁੰਦੇ ਹਾਂ ਜਾਣਾ ਭੱਠੀਆਂ ਦੇ ਦਾਣੇ ਬਣਾਉਣ ਵਾਸਤੇ। ਵੇਖੋ, ਹਾਂਜੀ, ਇਹ ਬਸ ਜਗ੍ਹਾ ਖਾਲੀ ਵੇਖ ਕੇ ਤੇ ਕਿਸੇ ਨੇ ਬਣਾਈ ਹੋਈ। ਹਾਂਜੀ, ਇੱਥੇ ਸਾਡੇ ਮਾਛੀ ਬਰਾਦਰੀ ਹੈ ਤੇ ਉਹਨਾਂ ਨੇ ਆਪਣੀ ਰੋਜ਼ਗਾਰੀ ਦਾ ਕੰਮ ਬਣਾਇਆ। ਅੱਛਾ, ਫਿਰ ਉਹ ਜਦੋਂ ਆਏ ਸਨ, ਉਹ ਤੁਹਾਡੇ ਵੇਖਣ ਦੀ ਗੱਲ ਤੁਸੀਂ ਸੁਣਾ ਰਹੇ ਹੋ, ਸਰਦਾਰ ਆਏ ਸਨ ਜਿਹੜੇ, ਕੀ ਨਾਮ? ਹਾਂਜੀ ਹਾਂਜੀ, ਕਬੀਰ ਸਿੰਘ। ਕਬੀਰ ਸਿੰਘ। ਤੇ ਕਿਵੇਂ ਦਾ ਫਿਰ ਬਿਹੇਵ ਤੁਹਾਡੇ ਵੱਡਿਆਂ ਨਾਲ ਕੀਤਾ? ਜ਼ਾਹਿਰ ਬਾਤ, 15 ਦਿਨ ਰਹੇ ਨੇ ਤੇ ਫਿਰ ਤੁਸੀਂ ਉਹਨਾਂ ਦੀ ਖਿਦਮਤ ਚੰਗੀ ਕੀਤੀ ਹੋਣੀ ਆਪਣੇ? ਵੇਖੋ ਜੀ, ਉਹਨਾਂ ਨੇ ਸਾਡੇ ਵੱਡਿਆਂ ਨਾਲ ਬੜਾ ਪਿਆਰ ਕੀਤਾ।
ਫਿਰ ਉਹ ਆਪਣੇ ਜਿਹੜਾ ਉਹਨਾਂ ਦਾ ਇੱਥੇ ਘਰ ਸੀ, ਹਾਂਜੀ ਆਪਣੇ ਘਰ 'ਚ ਗਏ ਨੇ। ਘਰ ਕਿਉਂ ਨਕਸ਼ਾ ਤਾਂ ਚੇਂਜ ਹੋ ਗਿਆ ਸੀ। ਹਾਂਜੀ ਉੱਥੇ ਜਾ ਕੇ ਉਹ ਸਰਦਾਰ ਨੇ ਰੋਇਆ ਵੀ ਏ। ਉੱਥੋਂ ਫਿਰ ਥੋੜੀ ਜਿਹੀ ਉਹਨਾਂ ਮਿੱਟੀ ਪੁੱਟੀ ਏ। ਮਿੱਟੀ ਪੁੱਟ ਕੇ ਤੇ ਉਹਨੂੰ ਫਿਰ ਨਾਲ ਖੜਿਆ ਤੇ ਅਸਾਂ ਉਹਨਾਂ ਨੂੰ ਵੇਖਿਆ, ਬੜੇ ਜਵਾਨ ਸਨ ਤੇ ਸਾਡੇ ਕੋਲ ਰਹੇ ਨੇ। ਸਾਡੇ ਲੋਕ ਜਿਹੜੇ ਮਹਿਮਾਨ ਨਵਾਜ਼ੀ ਬੜੀ ਕਰਦੀ ਉਹਨਾਂ ਦੀ, ਲੇਕਿਨ ਉਹ ਗੋਸ਼ਤ ਨਾ ਕੋਈ ਨਹੀਂ ਖਾਦਾ ਇੱਥੇ। ਕਿੰਨੇ ਦਿਨ ਰਹੇ ਨੇ, ਸਿਰਫ ਉਹ ਨਾ ਵੈਜੀਟੇਰੀਅਨ ਹੀ ਸਨ ਤੇ ਲੇਕਿਨ ਬੜੀ ਮੁਹੱਬਤ ਕੀਤੀ ਉਹਨਾਂ ਨੇ। ਲੇਕਿਨ ਉਹ ਜਾ ਕੇ ਦੁਬਾਰਾ ਉਹਨਾਂ ਦੇ ਰਾਬਤਾ ਕੀਤਾ। ਇੱਥੋਂ ਇੱਕ ਫੈਮਿਲੀ ਤੁਹਾਨੂੰ ਦੱਸਿਆ ਨਾ ਬਾਜਵਿਆਂ ਦੀ ਹੈ, ਉਹਨਾਂ ਦੇ ਰੈਫਰੈਂਸ ਨਾਲ ਆਏ ਸਨ। ਅੱਛਾ ਅੱਛਾ। ਨਵਾਜ਼ ਬਾਜਵਾ ਸਾਹਿਬ ਨੇ, ਚੌਧਰੀ ਖੁਰਸ਼ੈਦ ਬਾਜਵੇ ਦੇ ਬੇਟੇ। ਹਾਂਜੀ ਹਾਂਜੀ, ਉਹਨਾਂ ਦਾ ਖੁਰਸ਼ੈਦ ਬਾਜਵੇ ਦਾ ਬੇਟਾ ਨਵਾਜ਼ ਬਾਜਵਾ, ਉਹਦੇ ਨਾਲ ਉਹ ਇੱਥੇ ਆਏ ਹਨ। ਉਹਨਾਂ ਫਿਰ ਦੁਬਾਰਾ ਉਹਨਾਂ ਨਾਲ ਰਾਬਤੇ 'ਚ ਰਹੇ ਨੇ, ਲੇਕਿਨ ਜਾ ਕੇ ਫਿਰ ਉੱਥੋਂ ਫੌਤ ਹੋ ਗਏ ਉਹ। ਉਹਨਾਂ ਦੇ ਬਾਕੀ ਅਬੋ ਜਦਾਦ ਨੇ ਸਾਡੇ ਨਾਲ ਰਾਬਤਾ ਕੋਈ ਨਹੀਂ ਕੀਤਾ। ਹਾਂਜੀ ਅੱਛਾ ਅੱਛਾ। ਤੇ ਇਹ ਤੁਹਾਨੂੰ ਅੱਗੇ ਦਿਖਾ ਦਿੱਤੀ ਅਸਾਂ ਜਗ੍ਹਾ, ਗੁਰਦੁਆਰੇ ਦੀ ਸੀ। ਅੱਛਾ, ਤੇ ਉਹ ਨਾਲ ਪਿੰਡਾਂ ਵਿੱਚ ਵੀ ਗਏ ਹੋਣਗੇ, ਹੋਰ ਘੁੰਮਣ ਜਾਂਦੇ ਨੇ ਆਪਣੇ ਰਿਸ਼ਤੇਦਾਰ ਜਿੱਥੇ ਉਹਨਾਂ ਦੇ ਰਹਿੰਦੇ ਹਾਂ ਕਿ ਆਪਣੇ ਪਿੰਡ? ਉਹ ਨਹੀਂ, ਉਹ ਬੜੇ ਪਿੰਡਾਂ 'ਚ ਗਏ ਨੇ। ਅੱਛਾ ਅੱਛਾ। ਹਾਂ, ਉਹ ਤਕਰੀਬਨ ਸਾਡੇ ਕੋਲ 2-4 ਦਿਨ ਰਹੇ ਨੇ। ਬਾਕੀ ਉਹ ਸਵੇਰ ਨਿਕਲ ਜਾਂਦੇ ਹਨ ਤੇ ਉਹ ਮੁxtਲਿਫ ਪਿੰਡਾਂ 'ਚ, ਇੱਥੇ ਆਪਣਾ ਤਫਨਾਲੇ, ਠੱਠਾ ਗੁਲਾਬ ਸਿੰਘ ਤੇ ਹੋਰ ਵੀ ਸਿੰਘਾਂ ਦੇ ਇਲਾਕੇ ਨੇ, ਇੱਥੇ ਪਿੰਡ ਸਨ ਕਾਫੀ, ਉੱਥੇ ਗਏ ਨੇ। ਹਾਂਜੀ ਅੱਛਾ ਅੱਛਾ, ਸਹੀ ਹੈ। ਖੁਸ਼ ਗਏ ਜਾਣ ਲੱਗੇ ਫਿਰ? ਹਾਂਜੀ, ਉਹ ਬੜੇ ਖੁਸ਼ ਗਏ ਨੇ ਜੀ। ਬਸ ਉਹ ਫਿਰ ਹੈ ਤੇ। ਅੱਛਾ ਭਾਈ ਸੈਫੁਲ, ਤੁਹਾਡੇ ਵੱਡੇ ਜਿੱਥੋਂ ਆਏ ਨੇ, ਤੁਹਾਡਾ ਵੀ ਕਦੇ ਚੱਕਰ ਲੱਗਾ ਉਧਰ ਜਾਂ ਨਹੀਂ? ਤੁਹਾਡਾ ਦਿਲ ਕਰਦਾ ਆਪਣੇ, ਜਿਵੇਂ ਸਾਨੂੰ ਵੀ ਸ਼ੌਕ ਹੁੰਦਾ ਨਾ, ਜਿਵੇਂ ਮੇਰੇ ਵਾਲ ਸਾਹਿਬ ਅਸੀਂ ਵੀ ਗੁਰਦਾਸਪੁਰੀ ਆ, ਮੇਰਾ ਦਿਲ ਕਰਦਾ ਕਿ ਯਾਰ ਚਲੋ ਸਾਡੇ ਵੱਡੇ ਨਹੀਂ ਜਾ ਸਕੇ, ਅਸੀਂ ਆਪਣੇ ਜੰਮਣ ਭੋਏ, ਆਪਣੇ ਮਾਂ ਪਿਓ ਦਾ ਜੰਮਣ ਭੋਏ ਵੇਖੀਏ, ਆਪਣੇ ਦਾਦਿਆਂ ਦਾ ਕਿਵੇਂ ਰਹਿੰਦੇ ਹਨ। ਤੇ ਦਿਲ ਨਹੀਂ ਕੀਤਾ ਜਾਂ ਤੁਹਾਡਾ ਕੋਈ, ਜਾਂ ਤੁਹਾਡੇ ਵੱਡੇ ਗਏ ਹੋਣ? ਸਾਡੇ ਜੀ ਗੱਲ ਇਹ ਵੇ ਕਿ ਦਾਦਾ ਜੀ ਜਿਹੜੇ ਸਨ, ਪਰ ਪੜਦਾਦਾ ਜੀ ਅਸਾਂ ਵੇਖੇ ਨੇ ਆਪਾਂ। ਅੱਛਾ ਅੱਛਾ। ਉਹਨਾਂ ਦਾ ਇਹ ਸੀ ਕਿ ਉਹ ਅਕਸਰ ਜਦੋਂ ਉੱਥੇ ਦੀਆਂ ਉਹਨਾਂ ਗੱਲਾਂ ਸੁਣਾਣੀਆਂ, ਇੰਨੀ ਮੁਹੱਬਤ ਅਸਾਂ ਨਹੀਂ ਵੇਖੀ। ਨਾਲੇ ਰੋਣਾ ਕਰਨਾ, ਤੇ ਮੈਂ ਉਹਨਾਂ ਨੂੰ ਪੁੱਛਣਾ ਕਰਨਾ ਕਿ ਮੈਂ ਦਾਦਾ ਜੀ ਉੱਥੇ ਕੋ ਤੁਹਾਡੇ ਹੋਣ ਜਾਣ ਵਾਲੇ? ਉਹ ਆਖਣ ਲੱਗੇ ਸਾਡੇ ਉੱਥੇ ਹਾਲੀ ਸਨ। ਅੱਛਾ। ਸਾਡੇ ਪਿੰਡ ਦੇ ਵਿੱਚ ਉਹ ਸਨ ਚਮਾਰ। ਪਤਾ ਨਹੀਂ ਹੁਣ ਬਾਅਦ ਚ ਉਹਨਾਂ ਮਜ਼ਹਬ ਚੇਂਜ ਕਰਕੇ ਹਿੰਦੂਆਂ ਸ਼ਾਮਲ ਹੋ ਗਏ ਨੇ ਜਾਂ ਸਿੱਖਾਂ ਸ਼ਾਮਲ ਹੋ ਗਏ। ਉਹ ਚਮੜਾ ਚੁਮੜਾ ਜਿਹੜੇ ਲਾਉਂਦੇ, ਜਿਵੇਂ ਖੋਜੇ ਇੱਥੇ ਕਹਿੰਦੇ ਆ ਮਾਰੇ ਡੰਗਰਾਂ ਤੋਂ ਲਾਉਂਦੇ। ਹਾਂ ਬਿਲਕੁਲ, ਚਮਾਰ ਹੁੰਦੇ, ਉਹ ਚਮਾਰ ਸਨ। ਤੇ ਆਖਣ ਲੱਗਾ ਹੁਣ ਅਸੀਂ ਜਾਈਏ ਵੀ ਤੇ ਕਿਹਨਾਂ ਨੂੰ ਮਿਲੀਏ? ਸਾਡਾ ਪਿੰਡ ਤਕਰੀਬਨ ਜ਼ਿਆਦਾ ਜਿਹੜਾ ਪਿੱਛੇ ਸੀ ਨਾ, ਬਜ਼ੁਰਗ ਦੱਸਦੇ ਨੇ ਕਿ ਉੱਥੇ ਅਕਸਰੀਅਤ ਮੁਸਲਮਾਨਾਂ ਦੀ ਸੀ। ਅੱਛਾ ਅੱਛਾ। ਉਹਦੇ ਨਾਲ 1-2 ਪਿੰਡ ਸੀ ਸਿੱਖਾਂ ਦਾ, ਲੇਕਿਨ ਜ਼ਿਆਦਾ ਅਕਸਰੀਅਤ ਮੁਸਲਮਾਨਾਂ ਦੀ ਸੀ। ਉਹਦੀ ਵਜ੍ਹਾ ਤੋਂ ਉਹਨਾਂ ਨੂੰ ਚਾਹਤ ਤੇ ਬੜੀ ਸੀ ਕਿ ਜਾਈਏ ਉੱਥੇ, ਜਾ ਕੇ ਇੱਕ ਵਾਰੀ ਉਹਨਾਂ ਲੋਕਾਂ ਨੂੰ ਮਿਲੀਏ। ਲੇਕਿਨ ਉਹ ਨਹੀਂ ਜਾ ਸਕੇ। ਲੇਕਿਨ ਦੇਖੋ, ਅਸੀਂ ਮੇਡ ਇਨ ਪਾਕਿਸਤਾਨ ਆ, ਕੱਲ ਦੀ ਪਦਾਇਸ਼ ਹੈ। ਲੇਕਿਨ ਉਹਨਾਂ ਦੀ ਮੁਹੱਬਤ ਇਤਨੀ ਸੀ ਕਿ ਉਹਨਾਂ ਕੋਲ ਜਦੋਂ ਬਹਿ ਜਾਣਾ ਨਾ, ਉਹਨਾਂ ਬਜਾਏ ਕਿ ਪਾਕਿਸਤਾਨ ਦੀ ਕੋਈ ਗੱਲ ਕਰਨ ਦੇ, ਉਹਨਾਂ ਨੇ ਆਪਣੇ ਦੇਸ਼ ਦੀਆਂ ਗੱਲਾਂ ਕਰਨੀਆਂ। ਮਾਰੇ ਵਹਾਂ ਇਸ ਤਰ੍ਹਾਂ ਦਾ ਮਾਰਾ ਬਾਗ ਤਾਂ ਫਲਾਣਾ ਤਾਂ ਯਾਦ ਕਰਦੇ ਚਲੇ ਗਏ, ਹੱਸਣਾ ਕਰਨਾ। ਮੈਂ ਕਿਹਾ ਬਾਬਾ ਜੀ ਤੁਸੀਂ ਹੁਣ ਪਾਕਿਸਤਾਨ ਚ ਆ ਗਏ ਹੋ, ਇੱਧਰ ਦੀਆਂ ਗੱਲਾਂ ਕਰੋ। ਉਹਨਾਂ ਆਖਿਆ ਬਸ ਆ ਤੇ ਗਏ ਆ, ਪਰ ਸਾਡਾ ਅੰਦਰ ਪੁੱਛ ਕੇ ਵੇਖੋ, ਸਾਨੂੰ ਉਸ ਨਾਲ ਬੜੀ ਮੁਹੱਬਤ ਹੈ। ਕਿਵੇਂ ਆਏ ਕਿਵੇਂ? ਵੇਖੋ ਜੀ, ਸਾਨੂੰ ਅਸੀਂ ਹੁਣ ਜੰਮ ਵਾਲੇ ਇੱਥੋਂ ਦੇ ਆ, ਸਾਨੂੰ ਕਿੰਨੀ ਮੁਹੱਬਤ, ਸਾਨੂੰ ਆਪਣੇ ਪਿੰਡ ਛੱਡ ਕੇ ਦੂਸਰੇ ਦੇ ਨਹੀਂ ਰਹਿੰਦੇ, ਫਿਰ ਵਤਨ ਪੂਰਾ ਹੀ ਛੱਡ ਦੇਣਾ, ਪੂਰਾ ਵਤਨ ਛੱਡ ਦੇਣਾ। ਉਹਨਾਂ ਨੂੰ ਪਤਾ ਨਾ ਜਿੰਨਾਂ ਨੇ ਉਹਨਾਂ ਦੇ ਉੱਥੇ ਉਹ ਨਸਲ ਦਰ ਨਸਲ ਰਹਿ ਰਹੇ ਸਨ। ਠੀਕ ਹੈ ਜੀ। ਉਹਨਾਂ ਦੇ ਅਬੋ ਅਜਦਾਦ ਦੀਆਂ ਉੱਥੇ ਕਬਰਾਂ ਸਨ। ਨਾਲੇ ਉਹ ਖਿੱਤਾ ਜਿੱਥੇ ਰਹਿੰਦਾ, ਫਿਰ ਕੁਦਰਤੀ ਮੁਹੱਬਤ ਹੁੰਦੀ ਹੈ ਉਹਨਾਂ ਲੋਕਾਂ ਨਾਲ। ਇਸ ਵਾਸਤੇ ਇਹ ਜਨਾਬ ਜਿੱਥੇ ਅਸੀਂ ਹੁਣ ਇਸ ਟਾਈਮ ਖਲੋਤੇ ਆ ਨਾ, ਭੋਪਰ ਪਿੰਡ 'ਚ, ਇਹ ਇੱਥੋਂ ਅਸੀਂ ਚੱਲ ਕੇ ਆਏ ਆ, ਤਕਰੀਬਨ 2 ਕਿੱਲਿਆਂ ਦਾ ਇੱਥੇ ਛੱਪੜ ਸੀ। ਇਹ ਜਗ੍ਹਾ ਛੱਪੜ ਸੀ, ਇਹ 2 ਕਿੱਲੇ ਇੱਥੇ ਮੁਕੰਮਲ ਹੁੰਦੇ ਨੇ। ਇਸ ਤੋਂ ਅੱਗੇ ਜਿਹੜਾ 3 ਕਿੱਲੇ ਉਹ ਸੀ, ਇਹ 5 ਕਿੱਲਿਆਂ ਦਾ ਛੱਪੜ ਸੀ ਉਸ ਟਾਈਮ। ਬੜਾ ਤਗੜਾ ਤਾਂ ਛੱਪੜ ਸਾਡੇ ਦਿਲ ਕਰੇ ਤਾਂ ਪਾਣੀ ਵੀ ਲੱਗਦਾ ਇਹਨਾਂ ਰੀ। ਮੈਂ ਤੁਹਾਨੂੰ ਦੱਸਦਾ ਕਿ ਸਾਡੇ ਬਜ਼ੁਰਗ ਦੱਸਦੇ ਨੇ ਕਿ ਅਸੀਂ ਇਹ ਛੱਪੜ ਜਿਹੜਾ ਨਾ ਸਰਦਾਰਾਂ ਨੂੰ ਵੇਖਿਆ, ਉਹਨਾਂ ਨੇ ਇੱਕ ਡੈਮ ਦੀ ਸ਼ਕਲ ਬਣਾਇਆ ਸੀ। ਪਿੱਛੋਂ ਪਾਣੀ ਆਉਣਾ, ਇਹਨਾਂ ਨੇ ਪਾਣੀ ਇੱਥੇ ਆਪਣੀ ਫਸਲਾਂ ਦੇ ਮੁਤਾਬਕ ਜ਼ਿਆਦਾ ਪਾਣੀ ਹੋਣਾ ਨਿਕਲ ਜਾਣਾ, ਬਾਕੀ ਪਾਣੀ ਨਾਲ ਸਟੋਰ ਕਰ ਲੈਣਾ। ਫਿਰ ਅੱਗੇ ਨੱਕੇ ਬਣਾ ਕੇ, ਸੀਮਾ ਬਣਾ ਕੇ, ਖਾਲੇ ਬਣਾ ਕੇ ਉਹ ਪਾਣੀ ਨੂੰ ਆਪਣੀ ਫਸਲਾਂ ਨੂੰ ਲਾਣਾ ਕਰਨਾ। ਤੇ ਦੂਸਰੇ ਨੰਬਰ ਤੇ ਇਹ ਸੀ ਕਿ ਹੁਣ ਤੇ ਫਾਰਮੀ ਮੱਛੀ ਚੱਲਦੀ ਏ। ਸਾਡੇ ਇੱਥੇ ਫਸਲਾਂ ਮਰ ਜਾਂਦੀਆਂ ਸਨ। ਹਾਂਜੀ। ਸਰਦਾਰਾਂ ਤੋਂ ਲੱਗ ਕੇ ਤੇ ਸਾਡੇ ਬੋਜਦਾਦ ਵੀ ਜਿਹੜੇ ਸਨ 47 ਤੋਂ ਕਾਫੀ ਦੇਰ ਬਾਅਦ ਰਹੇ ਨੇ, ਉਹ ਆਂਦੇ ਨੇ ਕਿ ਅਸੀਂ ਸਾਡੇ ਕੋਲ ਮਹਿਮਾਨ ਆ ਜਾਣਾ ਤੇ 10-10 ਦਿਨ 20-20 ਦਿਨ ਉਹਨੇ ਵਾਪਸ ਨਹੀਂ ਜਾਣਾ। ਉਹਨੇ ਕਹਿਣਾ ਯਾਰ ਇਸ ਪਿੰਡ ਦੇ ਵਿੱਚ ਤੇ
ਇੰਜ ਜਾਂਦੇ ਨੇ ਜਾਲ ਲੈ ਕੇ ਤਾਜ਼ਾ ਮੱਛੀ ਲੈ ਕੇ ਆ ਜਾਂਦੇ ਨੇ। ਤੇ ਉਹ ਇਹ ਬਸ ਭਾਈ ਸੈਫੁੱਲਾ ਤੇ ਤੁਸੀਂ ਸੁਣਿਆ ਨਹੀਂ ਕਿ ਉਹ ਮੜੀਆਂ ਕਿੱਥੇ ਆ ਜਿਹੜੇ ਆਪਣੇ ਮੁਰਦਿਆਂ ਨੂੰ ਸਾੜਦੇ ਆ, ਪਤਾ? ਬਿਲਕੁਲ ਜੀ, ਮੜੀਆਂ ਵਾਲਾ ਕਿੱਲਾ ਸਾਡੇ ਕੋਲ, ਅਸੀਂ ਉਹਨੂੰ ਮਾਤਾ ਰਾਣੀ ਵਾਲਾ ਕਿੱਲਾ ਕਹਿੰਦੇ ਆ। ਅੱਛਾ, ਮਾਤਾ ਰਾਣੀ, ਸ਼ਾਇਦ ਵਿੱਚ ਮਾਤਾ ਰਾਣੀ ਹੋਵੇ। ਹਾਂ, ਮਾਤਾ ਰਾਣੀ ਵੀ ਬੜੀ ਸੀ ਹਿੰਦੂਆਂ ਦੀ। ਇਹਦਾ ਮਤਲਬ ਜੇ ਮਾਤਾ ਰਾਣੀ ਸੀ ਨਾ ਭਾਈ ਸੈਫੁੱਲਾ, ਹਾਂਜੀ। ਇਹ ਤੇ ਹਿੰਦੂਆਂ ਸਿੱਖਾਂ ਦੇ ਹਿੰਦੂਆਂ ਦੇ ਵੀ ਘਰ ਆਇਆ ਸਨ, ਖੱਤਰੀਆਂ ਦੇ। ਬਿਲਕੁਲ, ਉਹ ਕਿੱਲਾ ਜਦੋਂ ਸਾਡੇ ਬਜ਼ੁਰਗਾਂ ਵਾਹਿਆ ਨਾ, ਇੱਕ ਤੇ ਉਹ ਮਾਤਾ ਰਾਣੀ ਦਾ ਬਣਿਆ ਸੀ, ਉਹਦੇ ਵਿੱਚ ਉਹ ਦੂਸਰਾ ਉੱਥੇ ਰਾਖ ਜੀ ਸੀ ਤੇ ਉੱਥੇ ਉਹਨਾਂ ਦੀ ਮਾੜੀ ਸੀ ਜਿੱਥੇ ਉਹ ਸਾੜਦੇ ਸੂੜਦੇ ਸਨ। ਕਿਉਂ ਇਹ ਪਰਲੇ ਪਿੰਡ ਦੀ ਪਰਲੀ ਸਾਈਡ ਤੇ ਸਾਡਾ ਕਬਰਸਤਾਨ ਸੀ ਮੁਸਲਮਾਨਾਂ ਦਾ, ਵਾਲਾ ਉਹੀ ਹੈ ਜੀ। ਹਾਂਜੀ, ਉਹੀ ਹੈ। ਉੱਥੇ ਤਕਰੀਬਨ ਪੌਣੇ 2 ਕਿੱਲਿਆਂ ਸਾਡਾ ਕਬਰਸਤਾਨ ਹੈ। ਅੱਛਾ ਅੱਛਾ, ਜਿਹਦੀ ਹੁਣ ਅਸੀਂ 4 ਦੀਵਾਰੀ ਕੀਤੀ। ਬਾਕੀ ਜਿਹੜੀ ਉਹਨਾਂ ਦੀ ਮਾੜੀ ਵਾਲੀ ਜਗ੍ਹਾ ਸੀ ਤੇ ਉਹ ਜਗ੍ਹਾ ਫਿਰ ਅਸਾਂ ਕਿੱਲਾ ਵਾਹ ਵੂ ਕੇ ਨਾ ਉਹਦੇ ਚ ਫਸਲਾਂ ਬੀਜਣੀਆਂ ਸ਼ੁਰੂ ਕਰ ਦਿੱਤੀਆਂ। ਖਤਮ ਹੋ ਗਈ ਹੈ। ਅੱਛਾ, ਉਹ ਕਿੱਧਰ ਪਿੰਡ ਤੋਂ ਕਿਹੜੀ ਸਾਈਡ ਹੈ ਉਹ ਮੜੀਆਂ? ਉਹ ਪਿੰਡ ਤੋਂ ਲਹਿੰਦੀ ਸਾਈਡ ਹੈ ਤੇ ਕਬਰਸਤਾਨ ਵੀ ਪਿੰਡ ਤੋਂ ਲੈਂਦੀ ਸਾਈਡ? ਹਾਂਜੀ। ਅੱਛਾ, ਨਜ਼ਦੀਕ ਸਨ? ਨਜ਼ਦੀਕ ਤਕਰੀਬਨ 1 ਕਿੱਲੇ ਦਾ ਫਾਸਲਾ। ਅੱਛਾ, ਉਧਰ ਹੀ ਮੜੀਆਂ, ਉਧਰ ਹੀ? ਹਾਂਜੀ, ਉਧਰ ਹੀ ਕਬਰਸਤਾਨ। ਬੜੀ ਜੀ ਇਹ ਲੋਕ ਜਿਹੜੇ ਪੁਰਾਣੇ ਸਾਡੇ ਇੱਥੇ ਮਕਾਮੀ ਸਨ, ਉਹਨਾਂ ਚੋਂ ਕੁਝ ਬਜ਼ੁਰਗਾਂ ਨੇ ਸਾਡਿਆਂ ਨੇ ਉਹਨਾਂ ਨੂੰ ਪੁੱਛਿਆ ਕਿਛਿਆ ਸਰਦਾਰਾਂ ਦੇ ਹਵਾਲ ਕਿਉਂਕਿ ਸਰਦਾਰ ਕੌਮ ਜ਼ਿੰਦਾ ਦਿਲ ਕੌਮ ਸੀ। ਉਹ ਲੋਕਾਂ ਨਾਲ ਬੜਾ ਪਿਆਰ ਮੁਹੱਬਤ ਵੀ ਸੀ ਸਾਡੇ ਇਸ ਲੋਕਾਂ ਨਾਲ, ਭਾਵੇਂ ਉਹ ਕੋਈ ਬਰਾਦਰੀ ਵੀ ਸੀ, ਲੇਕਿਨ ਇਹ ਸੀ ਕਿ ਕਿਸੇ ਕਿਸਮ ਦੀ ਮਜ਼ਹਬੀ ਜਿਹੜੀ ਹੈ ਨਾ ਇਹਨਾਂ ਨੂੰ ਪਰੇਸ਼ਾਨੀ ਨਹੀਂ ਸੀ ਹੈ, ਮਜ਼ਹਬੀ ਆਜ਼ਾਦੀ ਸੀ ਪੂਰੀ ਉਹਨਾਂ ਨੂੰ। ਬਾਕੀ ਇਹ ਵੇ ਕਿ ਜਿਸ ਖਿੱਤੇ 'ਚ ਬੰਦਾ ਰਹਿੰਦਾ ਫਿਰ ਇੱਕ ਦੂਜੇ ਨਾਲ ਚੰਗਾ ਮੰਦਾ ਵੀ ਹੋ ਜਾਂਦੇ ਹਾਲਾਤ ਦੇ ਮੁਤਾਬਕ, ਲੇਕਿਨ ਕੋਈ ਐਸਾ ਵਾਕਿਆ ਅਸਾਂ ਬਜ਼ੁਰਗਾਂ ਕੋਲੋਂ ਜਾਂ ਉਹਨਾਂ ਕੋਲ ਪਿਛਲਿਆਂ ਕੋਲ ਨਹੀਂ ਸੁਣਿਆ ਜਿਹਦੀ ਵਜ੍ਹਾ ਤੋਂ ਕੋਈ ਦੋਵੇਂ ਬਰਾਦਰੀਆਂ ਪਰੇਸ਼ਾਨ ਹੋਣ। ਹਾਂ, ਬਾਕੀ ਇਹ ਸੀ ਕਿ ਇਸ ਪਿੰਡ ਦੀ ਸਾਰਾ ਰਕਬਾ, ਕਿਉਂਕਿ ਸਾਡੇ ਦਾਦਾ ਜੀ ਲੰਬੜਦਾਰ ਸਨ, 8 ਜਮਾਤਾਂ ਪੜ੍ਹੇ ਸਨ, ਉਹਨਾਂ ਨੇ ਫਿਰ ਜਦੋਂ ਮਾਲੂਮਾਤ ਲਈਏ ਉਹਨਾਂ ਨੇ ਕਿਹਾ ਜੀ ਇਸ ਪਿੰਡ ਦਾ ਟੋਟਲ ਰਕਬਾ ਸਰਦਾਰਾਂ ਦਾ ਸੀ, ਤਕਰੀਬਨ 65 ਮਰਬੇ ਰਕਬਾ ਸੀ ਤੇ 65 ਦਾ 65 ਜਿਹੜਾ ਨਾ ਸਿੱਖ ਬਾਜਵਿਆਂ ਦਾ ਸੀ, ਜਿਹਦੇ ਚ ਇੱਕ ਘਰਾਨਾ ਇਹਨਾਂ ਦਾ ਮੁਸਲਮਾਨ ਹੋਇਆ ਸੀ, ਉਹਨੂੰ 7 ਮਰਬੇ ਰਕਬਾ ਮਿਲਿਆ। ਜਿਹੜੇ ਮੁਸਲਮਾਨ ਚੰਦ ਘਰ ਹੋਣਗੇ ਬਗੈਰ ਜ਼ਮੀਨ ਤੋਂ ਬੇਮਾਲਕ ਹੋਣੇ, ਕਮੀਆਂ ਦੇ ਜਿਵੇਂ ਘਰ ਕਹਿੰਦੇ ਨੇ ਘਲਵਾਰ ਹੋਣਗੇ, ਮੋਚੀ ਹੋਣਗੇ ਨਾ, ਐਵੇਂ ਨਹੀਂ। ਉਹ ਆਹੋ ਬਿਲਕੁਲ, ਉਹ ਨਾ ਸਰਦਾਰਾਂ ਨੇ ਰੱਖੇ ਸਨ ਆਪਣੇ ਕੰਮ ਸ਼ਮ ਵਾਸਤੇ, ਜਿਹਦੇ ਵਿੱਚ ਦੇਖੋ ਅੱਜ ਬੜੀ ਸਟਰੋਂਗ ਬਣ ਗਈ ਉਹ ਵੀ ਬਰਾਦਰੀ। ਕੁਝ ਅਰਾਈ ਬਰਾਦਰੀ ਸਨ, ਉਹ ਵੀ ਹਿਜਰਤ ਕਰਕੇ ਆਏ ਸਨ ਦੜਪ ਚੋਂ, ਮਤਲਬ ਸਾਡੇ ਤੋਂ ਉਤਲਾ ਸਿਆਲਕੋਟ ਏਰੀਆ ਸੀ ਦੜਪ ਆਂਦੇ ਆ, ਅੱਜ ਵੀ ਉਹਨਾਂ ਦੀ ਹੱਲ ਪਈ ਹੈ ਦੜਪੀ ਹੈ। ਅੱਛਾ ਅੱਛਾ, ਉਹਨਾਂ ਨੇ ਆ ਕੇ ਇੱਥੇ ਆਬਾਦਕਾਰੀਆਂ ਕੀਤੀਆਂ, ਬੜੇ ਮਿਹਨਤੀ ਲੋਕ ਸਨ, ਉਹਨਾਂ ਖੂਹ ਚਲਾਏ, ਆਬਾਦ ਕੀਤੇ, ਉਹ ਵੀ ਕਮਾਉਂਦੇ ਸਨ, ਫਸਲਾਂ ਉਹਨਾਂ ਬੀਜਣੀਆਂ, ਸਬਜ਼ੀਆਂ ਕਾਰੀਆਂ ਸਿੱਖਾਂ ਨੂੰ ਵੀ ਦਿੰਦੇ ਹਨ। ਆਸਤਾ ਫਿਰ ਉਹ ਮਰੂਸੀ ਰਕਬੇ ਹੋ ਗਏ, ਮਰੂਸੀ ਤੋਂ ਬਾਅਦ ਕੁਛ ਰਕਬੇ ਉਹਨਾਂ ਨੂੰ ਫਿਰ ਇੰਤਕਾਲ ਹੋ ਗਏ ਤੇ ਕੁਛ ਉਹਨਾਂ ਨੇ ਫਿਰ ਆਪਣੀ ਮਿਹਨਤ ਮੁਸ਼ੱਕਤ ਕਰਕੇ ਰਕਬਾ ਖਰੀਦ ਲਿਆ। ਹੁਣ ਉਹ ਜਿੰਨਾ ਰਕਬਾ ਬਾਅਦ ਸਰਦਾਰ ਗਏ ਸਨ ਇਸ ਪਿੰਡ ਦਾ, ਉਹ ਸਾਰਾ ਰਾਜਪੂਤਾਂ ਨੂੰ ਅਲਾਟਮੈਂਟ ਹੋਇਆ ਸੀ। ਸਹੀ, ਟੋਟਲ ਰਕਬਾ। ਤੇ ਸਾਡੇ ਪਿੰਡ ਦਾ ਰਕਬਾ ਜ਼ਿਆਦਾ ਉਦੋਂ ਕਲਰ ਸੀ, ਗੈਰਬਾਦ ਸੀ, ਹੁਣ ਤਾਂ ਸਾਰੀ ਫਸਲਾਂ ਹਾਂਜੀ। ਸਾਡੇ ਹੁਣ ਤਕਰੀਬਨ 9 ਇੰਚ ਦਾ ਮੋਗਾ ਲੱਗਾ ਨਹਿਰੀ ਪਾਣੀ ਦਾ। ਨਹਿਰੀ ਪਾਣੀ ਦੀ ਬਦੌਲਤ ਸਾਡੇ ਪਿੰਡ ਦਾ ਮਰਲਾ ਜਿਹੜਾ ਨਹਿਰੀ ਪਾਣੀ ਹੈ, ਤੇ ਹੁਣ ਸਾਡੇ ਪਿੰਡ ਅਲਹਮਦੁਲਿਲਾ ਇਸ ਟਾਈਮ ਮੂੰਜੀ ਦੀ ਫਸਲ ਵੀ ਤੁੰਨ ਕੇ ਹੁੰਦੀ ਹੈ, ਗੰਦਮ ਦੀ ਵੀ, ਬਰਸੀਮ ਸਾਲਾ ਵੀ ਕਾਸ਼ਤਕਾਰੀ ਕਰਨੇ ਆ ਲੋਕਾਂ, ਮਾਲਦਾਰੀ ਵੀ ਬਥੇਰੀ ਰੱਖੀ ਹੈ। ਅੱਛਾ ਸੈਫੁੱਲਾ ਭਾਈ, ਆਖਰ ਤੇ ਥੋੜਾ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਕਿ ਅਗਰ ਆ ਸਾਡੀ ਵੀਡੀਓ ਵੇਖਦੇ ਨੇ ਚੜ੍ਹਦੇ ਪੰਜਾਬ ਵਾਲੇ, ਚਲੋ ਬਾਬੇ ਜਿਹੜੇ ਇੱਥੋਂ ਗਏ ਸਰਦਾਰ, ਜਿਹਦਾ ਤੇ ਬਹੁਤ ਸਰਦਾਰ ਇੱਥੇ ਰਹਿੰਦੇ ਸਨ ਹਿੰਦੂ, ਉਹਨਾਂ ਕੋ ਅਗਰ ਕਿਸੇ ਦਾ ਦਿਲ ਕਰ ਪੈਂਦਾ ਕਿ ਯਾਰ ਚਲੋ ਉਹ ਮਰ ਗਏ, ਹੁਣ ਅੱਗੇ ਉਹਨਾਂ ਦੀ ਲਾਦ ਦਾ ਵੀ, ਬੱਚਿਆਂ ਦਾ ਬੜਾ ਦਿਲ ਕਰਦਾ, ਆਪਣੇ ਦਾਦੇ ਜਿਵੇਂ ਸਾਡਾ ਦਿਲ ਕਰਦਾ ਆਪਣੇ ਦਾਦਿਆਂ ਦਾ, ਆਪਣੇ ਪਿਓ ਦਾਦਿਆਂ ਦਾ ਜਾ ਕੇ ਜੰਮਣ ਭੋਏ ਵੇਖੀਏ, ਉਹਨਾਂ ਦੇ ਪਿੰਡ ਵੇਖੀਏ ਕਿਵੇਂ ਨੇ, ਆਪਣੀ ਜ਼ਮੀਨ ਵੇਖੀਏ। ਅਗਰ ਉਹ ਕੋਈ ਦਿਲ ਕਰ ਪੈਂਦਾ, ਜਿਵੇਂ 2-3 ਘਰ ਤੁਸੀਂ ਵਿਖਾਏ ਹੋ, ਇੱਕ ਹਜੂਰ ਸਿੰਘ ਦਾ ਤੇ ਇੱਕ ਪਰਲਾ ਜਿਹੜਾ ਸੀ ਸਰਦਾਰਾਂ, 2-3 ਘਰ, ਗੋਪਾਲ ਸਿੰਘ ਦਾ, ਹਾਂ, ਤੇ ਪਰਾਂ ਇੱਕ ਹੋਰ ਜਗ੍ਹਾ ਤੁਸੀਂ ਵਾਈ ਜਿਹਨਾਂ ਤੇ ਤਖਤੀ ਲੱਗੀ ਉਹ ਕਿਹਦਾ ਸੀ? ਗੋਪਾਲ ਸਿੰਘ ਦਾ। ਅਗਰ ਉਹਨਾਂ ਦੀ ਫੈਮਿਲੀ ਵਿੱਚੋਂ ਕਿਸੇ ਦਾ ਦਿਲ ਕਰਦਾ ਪਾਕਿਸਤਾਨ ਆਉਣਾ ਚਾਹੇ ਤੇ ਮੈਂ ਨਾ ਜੀ ਮੋਸਟ ਵੈਲਕਮ, ਸਾਨੂੰ ਤੇ ਬੜੀ ਖੁਸ਼ੀ ਹੋਏਗੀ ਕਿਉਂਕਿ ਇਹਨਾਂ ਚੀਜ਼ਾਂ ਦਾ ਅਹਿਸਾਸ ਸਾਨੂੰ ਬਹੁਤ ਜ਼ਿਆਦਾ ਹੈ। ਇਸ ਕਰਕੇ ਕਿਉਂਕਿ ਪਾਰਟੀਸ਼ਨ 'ਚ ਸਾਡੇ ਬਜ਼ੁਰਗ ਵੀ ਉਧਰ ਇਸੇ ਤਰ੍ਹਾਂ ਘਰ ਜ਼ਮੀਨਾਂ ਬਗਾਤ, ਔਰ ਸਾਨੂੰ ਉਹ ਬਜਾਏ ਮਤਲਬ ਕਿ ਇਸ ਦੌਰ 'ਚ ਕੋਈ ਟਾਰਜ਼ਨ ਦੀ ਕਹਾਣੀ ਸੁਣਾਉਂਦਾ, ਕੋਈ ਕਿਸੇ ਕਿਸਮ ਦੀ ਕਹਾਣੀ ਸੁਣਾਉਂਦਾ, ਉਹਨਾਂ ਸਾਨੂੰ ਆਪਣੇ ਇਲਾਕੇ ਦੀ, ਆਪਣੇ ਪਿੰਡਾਂ ਦੀ, ਆਪਣੇ ਘਰਾਂ ਦੀ ਕਹਾਣੀਆਂ ਸੁਣਾਈਆਂ ਨੇ ਜਿਹੜੀ ਸਾਨੂੰ ਯਾਦ ਨੇ। ਉਹ ਸਾਡਾ ਦਿਲ ਵੀ ਕਰਦਾ ਕਿ ਅਸੀਂ ਵੀ ਜਾਈਏ ਉਸ ਆਪਣੇ ਇਲਾਕੇ 'ਚ ਜਾ ਕੇ। ਚਲੋ ਉਹ ਬਜ਼ੁਰਗ ਤੇ ਨਹੀਂ ਰਹੇ, ਉਹਨਾਂ ਨਾਲ ਜਾ ਕੇ ਉੱਥੇ ਜੰਮਣ ਭੋਏ ਵੇਖੀਏ, ਕਿੱਥੇ ਉਹ ਪੈਦਾ ਹੋਏ ਸਨ, ਕਿੱਥੇ ਜਵਾਨ ਹੋਏ ਸਨ, ਉਹ ਫਲਾਣੇ ਜਗ੍ਹਾ ਉਹਨਾਂ ਨੇ ਸਾਨੂੰ ਕੋ ਆਪਣੇ ਬਗਾਤ ਦੱਸੇ
ਕਿ ਸਾਡੇ ਫਲਾਣੀ ਜਗ੍ਹਾ ਬਗਾਤ ਹਨ, ਸ਼ਾਇਦ ਉੱਥੇ ਕੋਈ ਨਾਮੋ ਨਿਸ਼ਾਨ ਰਹਿ ਗਿਆ ਹੋਵੇ। ਵੱਡੇ ਜੀ ਕਈ ਵੇਖੋ ਜਿਹੜੇ ਵਿਚਾਰੇ ਆਪਣੇ ਘਰਾਂ ਨੂੰ ਯਾਦ ਕਰਦੇ ਜਾ ਨਹੀਂ ਸਕੇ, ਕੋਈ ਵੀਜ਼ੇ ਦੀ ਬੁਨਿਆਦ ਕੋਈ 100 ਮਸਲਾ ਬਣਿਆ। ਸਾਡੇ ਮੁਸਲਮਾਨ ਇੱਧਰ ਜਿਹੜੇ ਆਏ ਨੇ ਉਹਨਾਂ ਦੀ ਗੱਲ ਮੈਂ ਕਰਨਾ, ਨਹੀਂ ਜਾ ਸਕੇ। ਜਿਵੇਂ ਤੁਸੀਂ ਆਪਣੇ ਦਾਦੇ ਨੇ ਗੱਲ ਦੱਸਦੇ ਨਾ, ਰੋਲਾ ਬਣਾ ਆਪਣੀ ਗੱਲਾਂ ਸੁਣਾਉਣੀਆਂ, ਨਹੀਂ ਆਪਣੇ ਇੰਜ ਵਿਚਾਰੇ ਦੁਨੀਆ ਤੋਂ ਚਲੇ ਗਏ। ਤੇ ਚਲੋ ਸਾਡੀ ਵੀਡੀਓ ਰਾਹੀਂ ਚਲੋ ਜਿਹੜੇ ਜ਼ਿੰਦੇ ਨੇ ਉਹਨਾਂ ਨੂੰ ਥੋੜੀ ਤਸਕੀਨ ਮਿਲ ਜਾਂਦੀ। ਆਪਣਾ ਨਹੀਂ ਆ ਸਕਦੇ ਆਪਣਾ ਵੀਡੀਓ ਕਰੋ, ਆਪਣਾ ਘਰ ਵੇਖ ਲੈਂਦੇ ਆਪਣਾ। ਮੈਂ ਨਾ ਜੀ ਬੜੀ ਚਾਹਤ, ਕਈ ਦਫਾ ਮੇਰੇ ਦਾਦੇ ਨੇ ਕਹਿਣਾ, ਮੈਂ ਇੱਕ ਦਿਨ ਉਹਨਾਂ ਨੂੰ ਇੰਜ ਕੀਤਾ, ਮੈਂ ਕਿਹਾ ਜੀ ਨੈਟ ਤੇ ਨਾ ਮੈਂ ਰਿਸਰਚ ਕੀਤਾ ਕਿ ਤੁਹਾਡਾ ਪਿੰਡ ਨਜ਼ਰ ਆਇਆ। ਉਹ ਨਾ फिर विखा फलाना हमारा बाग था वाह कहाँ, वाह फलानी हमारी सड़क थी, हमारा पुल था वह फलाना फलाना इस तरह का। मैं जी वो कोई चीज़ा नहीं नजर आंदियां हुण हो गया नक्शा चेंज। नक्शा चेंज ये तो बस एक तुहानू दस सकते हैं कि तुहाडा पिंड उत्थे ही मौजूद है, नाम ओहदा चेंज नहीं होया, उसी तहसील च सारा कुछ उत्थे हर चीज़ मौजूद है। वो फिर इस चीज़ सुन के उन्होंने खुश हो जाना कि चलो साडे उत्थे है ने कोई बजुर्ग तो कोई नहीं रहे, बाकी चलो उन्होंने दिल के अंदर पता नहीं कितनी मुहब्बत सी इन्हां चीज़ां दी, जिहड़ी वो अपने नाल ही लै गए ने, वापस नहीं वो मतलब जा सके। ਤੇ ਤੁਹਾਡਾ ਨਹੀਂ ਦਿਲ ਕਰਦਾ ਕਿ ਮੈਂ ਜਾਵਾਂ? ਸਾਡਾ ਤੁਹਾਨੂੰ ਦੱਸਿਆ ਤੇ ਹੈ ਜੀ, ਉਹਨਾਂ ਕੋਲ ਸਟੋਰੀਆਂ ਸੁਣ ਕੇ ਨਾ ਬਹੁਤ ਜ਼ਿਆਦਾ ਦਿਲ ਕਰਦਾ ਕਿ ਸਾਨੂੰ ਮੁੱਬਲ ਕੇ ਸਾਡੀ ਅੰਮੀ ਦੀ ਪੁੱਫੀ ਦੀ ਔਲਾਦ ਹੈ, ਸਾਡੇ ਨਾਲ ਰਾਬਤੇ 'ਚ ਰਹਿੰਦੇ ਨੇ। ਉਹ ਬੈਠੇ ਨੇ ਬਨੂੜ ਕਸਬੇ ਦੇ ਵਿੱਚ। ਅੱਛਾ ਅੱਛਾ, ਜ਼ਿਲ੍ਹਾ ਕਿਹੜਾ? ਉਹਨਾਂ ਨੂੰ ਰਿਆਸਤ ਪਟਿਆਲਾ ਹੀ ਲੱਗਦਾ। ਹਾਂਜੀ, ਚੰਡੀਗੜ੍ਹ ਦੇ ਨਾਲ ਨੇ। ਤੇ ਉਹ ਸਾਨੂੰ ਰਾਬਤਾ ਕਰਦੇ ਰਹਿੰਦੇ ਨੇ, ਹਾਲ ਹਵਾਲ ਦੱਸਦੇ ਰਹਿੰਦੇ ਨੇ ਉੱਥੇ ਜ਼ਿਮੀਂਦਾਰਾਂ ਦੇ, ਕਿਉਂਕਿ ਜ਼ਿਮੀਂਦਾਰ ਤਬਕਾ ਉਹ ਵੀ। ਤੇ ਸਾਨੂੰ ਉਹਨਾਂ ਨੇ ਕਈ ਦਫਾ ਕਿਹਾ ਵੀ ਹੈ, ਉਹ ਸਾਨੂੰ 2 ਦਫਾ ਮਿਲਣ ਆ ਗਏ। ਮਿਲ ਕੇ ਗਏ? ਹਾਂਜੀ, ਉਹ ਖੁਸ਼ੀ ਗਮੀ 'ਚ ਨਾ, ਕੋਈ ਸ਼ਾਦੀਆਂ 'ਚ ਵੀ, ਕੋਈ ਫੌਤਗੀ ਤੇ ਵੀ, ਲੇਕਿਨ ਅਸੀਂ ਉਹਨਾਂ ਕੋਲ ਨਹੀਂ ਜਾ ਸਕੇ। ਉਹ ਕੋਸ਼ਿਸ਼ ਕਰ ਰਹੇ ਹਾਂ ਜਾਵਾਂ। ਹਾਂਜੀ ਜ਼ਰੂਰ, ਚਲੋ ਅੱਲਾਹ ਕਰੇ ਸਬਬ ਲਾ ਦੇ, ਘੁੰਮ ਕੇ ਆਪਣੇ। ਹਾਂਜੀ ਚਲੋ ਉਹ ਵਿਚਾਰੇ ਚਲੇ ਗਏ ਪਿਓ ਦਾ ਦੇਰੀ। ਹਾਂਜੀ ਚਲੋ ਤੁਸੀਂ ਲਾਲੋ ਚੱਕਰ ਕੋਈ ਲੱਗ ਆ ਜੀ, ਇਨਸ਼ਾਅੱਲਾ ਸਾਡਾ ਜ਼ਹਿਨ ਬਣਿਆ, ਕੋਸ਼ਿਸ਼ ਕਰਾਂਗੇ ਇਨਸ਼ਾਅੱਲਾ ਜ਼ਰੂਰ ਜਾਵਾਂਗੇ। ਤੇ ਬਾਕੀ ਚਲੋ ਸੈਫੁੱਲਾ ਭਾਈ ਤੁਹਾਡੀ ਬੜੀ ਮਿਹਰਬਾਨੀ, ਤੁਸੀਂ ਸਾਰੇ ਤੁਹਾਡੇ ਵੇਖਣ ਵਾਲੇ ਆਪਣਾ ਪੂਰਾ ਪਿੰਡ ਦਾ ਵਿਜ਼ਿਟ ਕਰਵਾਇਆ ਹੈ, ਨਾਲ ਨਾਲ ਇਤਿਹਾਸ ਬਾਰੇ ਵੀ ਸਾਰੇ ਪਿੰਡ ਦਾ ਦੱਸ। ਮੈਂ ਤੁਹਾਡਾ ਬੜਾ ਮਸ਼ਕੂਰ ਹਾਂ, ਤੁਸੀਂ ਇੰਨਾ ਟਾਈਮ ਦਿੱਤਾ। ਦੇਖੋ ਜੀ ਅੱਜ ਕੱਲ ਕਿਸੇ ਕੋਲ ਟਾਈਮ ਨਹੀਂ ਹੈਗਾ। ਹਾਂਜੀ ਬਿਲਕੁਲ, ਬੜੀ ਤੁਹਾਡੀ ਮਿਹਰਬਾਨੀ ਤੇ ਪੌਣਾ ਘੰਟਾ ਸਾਰਾ ਸਾਨੂੰ ਪਿੰਡ ਘੁਮਾਤਾ, ਪੂਰਾ ਇਤਿਹਾਸ ਦੱਸਦਾ। ਇਹਦੇ ਵਾਸਤੇ ਮੈਂ ਤੁਹਾਡਾ ਮਸ਼ਕੂਰ ਹਾਂ ਆਪਣੇ ਆਡੀਅנס ਵੱਲੋਂ। ਚਲੋ ਜੇ ਕੋਈ ਕਬਰਸਤਾਨ ਵਾਲੇ ਪਾਸੇ ਵਿਜ਼ਿਟ ਕਰਨਾ ਜੀ, ਉਹ ਵੀ ਤੁਹਾਨੂੰ ਕਰਾ ਦਿੰਦੇ ਆ। ਨਹੀਂ ਮੈਂ ਹੁਣ ਨਿਕਲ ਲਗਾ, ਉਹ ਦੂਰ ਹੋਣਾ ਮੈਨੂੰ ਲੱਗਦਾ। ਨਹੀਂ ਨਜ਼ਦੀਕ ਹੀ ਹੈ। ਹਾਂ ਨਜ਼ਦੀਕ ਹੀ, ਕਿਉਂ ਉਧਰ ਵੀ ਇਹਨਾਂ ਦੇ ਤੁਹਾਨੂੰ ਦੱਸਿਆ ਸੀ ਨਾ ਬੜੀਆਂ ਵਗੈਰਾ ਉਹ ਬਾਅਦ ਦਿੱਤੀਆਂ ਜਦੋਂ। ਉਹ ਤੇ ਹੁਣ ਜ਼ਮੀਨਾਂ ਉੱਥੇ ਤੇ ਫਸਲ ਖਲੋਤੀ ਹੈ, ਉਹਦਾ ਕੋਈ ਨਾਮੋ ਨਿਸ਼ਾਨ ਨਹੀਂ ਰਿਹਾ ਹੈ। ਨਾਜ਼ਰੀਨ ਅਸੀਂ ਆ ਗਏ ਗੁਰਦੁਆਰੇ ਵਾਲੀ ਥਾਂ ਤੇ, ਫਿਰ ਗੁਰਦੁਆਰਾ ਸਾਹਿਬ ਸੀ ਸਰਦਾਰਾਂ ਦਾ ਇਹ ਜਗ੍ਹਾ ਤੇ, ਉੱਥੇ ਆ ਗਏ। ਇੱਥੇ ਹੁਣ ਇੱਥੇ ਬਿਲਡਿੰਗ ਸੀ ਗੁਰਦੁਆਰੇ ਦੀ, ਤੇ ਇੱਥੇ ਅਸੀਂ ਉਹ ਸਾਹਮਣੇ ਮਸਜਿਦ 47 ਤੋਂ ਪਹਿਲੇ ਵਾਲੀ, ਤੇ ਆ ਪਿੱਪਲ ਵੀ ਤੇਰਾ ਫਿਰ ਤੁਹਾਨੂੰ ਦਰਸ਼ਨ ਕਰਾ ਦੇ। ਨਾਜ਼ਰੀਨ ਉਮੀਦ ਕਰਦੇ ਹਾਂ ਤੁਹਾਨੂੰ ਜਿਹੜੀ ਅੱਜ ਦੀ ਵੀਡੀਓ ਜਿਹੜੀ ਅੱਛੀ ਲੱਗੀ ਹੋਏਗੀ। ਵੀਡੀਓ ਅੱਛੀ ਲੱਗੇ ਲਾਈਕ ਸ਼ੇਅਰ ਲਾਜ਼ਮੀ ਕਰਨਾ। ਤੇ ਤੁਹਾਡਾ ਪਿੰਡ ਕਿਹੜਾ ਸੀ, ਤੁਹਾਡੇ ਵੱਡੇ ਕਿੱਥੋਂ ਉੱਠ ਕੇ ਗਏ ਪਾਕਿਸਤਾਨ ਚੋਂ, ਲੈਂਦੇ ਪੰਜਾਬ ਚੋਂ? ਅਗਰ ਤੁਸੀਂ ਵੇਖਣਾ ਚਾਹੁੰਦੇ ਹੋ ਤਾਂ ਇਸੇ ਵੀਡੀਓ ਵਿੱਚ ਸਾਨੂੰ ਕਮੈਂਟ ਕਰੋ, ਜ਼ਿਲ੍ਹੇ ਦਾ ਨਾਮ, ਪਿੰਡ ਨਾਲ ਦੇ ਕਦਾ ਹੋ ਸਕੇ ਯਾਦ, ਤੇ ਨਾਲ ਦਾ ਪਿੰਡ ਦੱਸ ਦਿਓ ਤਾਂ ਕਿ ਸਾਨੂੰ ਲੱਭਣ 'ਚ ਫਿਰ ਦੁਸ਼ਵਾਰੀ ਰਹਿੰਦੀ ਹੈ ਪਿੰਡ ਦੀ। ਤੇ ਅਸੀਂ ਉੱਥੇ ਜਾ ਕੇ ਜ਼ਰੂਰ ਵਿਜ਼ਿਟ ਕਰਾਂਗੇ, ਤੁਹਾਨੂੰ ਤੁਹਾਡਾ ਪਿੰਡ ਵਿਖਾਵਾਂਗੇ। ਪੁਰਾਣੇ ਘਰ ਹੋਣ ਜਿਵੇਂ ਅਸੀਂ ਕਵਰੇਜ ਕਰਨੇ ਤੁਹਾਨੂੰ ਪਤਾ ਹੀ। ਤੇ ਮਿਲਾਂਗੇ ਇੱਕ ਨਵੀਂ ਵੀਡੀਓ ਨਵੀਂ ਥਾਂ ਤੇ ਨਵੇਂ ਜ਼ਿਲ੍ਹੇ 'ਚ। ਉਦੋਂ ਤੱਕ ਸਾਨੂੰ ਦਿਓ ਇਜਾਜ਼ਤ, ਰੱਬ ਰੱਖਾ।